ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 12 ਅਕਤੂਬਰ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਜੀ ਕਿਤਨੋਟਾ ਯੂਬਾ ਸਿਟੀ ਪਰਮਜੀਤ ਕੌਰੰਗੀ ਵੈਕਾਵਿਲ ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਜੀ ਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨਿੰਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਅਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਸ਼ੁਰੂਆਤ ਕਰੀਏ ਡੀਜੀਪੀ ਦੀ ਹਾਈ ਕੋਰਟ ਦੇ ਵਿੱਚ ਪੇਸ਼ੀ ਤੋਂ। ਕਹਿੰਦੇ NDPS ਦੇ ਕੇਸ ਦੇ ਮਾਮਲੇ ਦੇ ਵਿੱਚ ਹੋਮ ਸੈਕਟਰੀ ਤੇ ਡੀਜੀਪੀ ਦੀ ਹਾਈ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਜੀ। ਦੇਖੋ ਪ੍ਰਵੀਨ ਜੀ, ਜੇ ਡੀਜੀਪੀ ਜਾਂ ਸੈਕਟਰੀ ਹੋਮ ਜੀ ਉਹਨਾਂ ਦੀ ਪੇਸ਼ੀ ਹੁੰਦੀ ਹੈ ਨਾ, ਤੇ ਇਹਦਾ ਮਤਲਬ ਹੈ ਕਿ ਮਸਲਾ ਜਿਹੜਾ ਹੈ ਬੜਾ ਗੰਭੀਰ ਹੈ। ਜੀ ਦਰਅਸਲ ਕੀ ਹੈ ਕਿ ਇਹ ਮੁਕਤਸਰ ਤੋਂ ਹੀ ਕਹਾਣੀ ਸ਼ੁਰੂ ਹੁੰਦੀ ਆ, ਜਿੱਥੋਂ ਇੱਕ ਜੇਲ੍ਹ ਦੇ ਵਿੱਚ ਬੈਠਾ ਕੈਦੀ ਜ਼ਮਾਨਤ ਲਾਉਂਦਾ। ਜਦ ਜ਼ਮਾਨਤ ਲਾਉਂਦਾ ਤਾਂ ਉਹ ਗਰਾਊਂਡ ਬਣਾਉਂਦਾ ਹੈ ਕਿ ਭਾਈ ਮੈਨੂੰ ਤੇ ਇੰਨਾ ਚਿਰ ਹੋ ਗਿਆ ਹੈ ਕਿ ਸਤੰਬਰ 2020 ਦਾ ਕੇਸ ਆ, 21 ਚ ਚਾਰਜਸ਼ੀਟ ਫਾਈਲ ਹੋਈ, ਪਰ ਹੁਣ ਤੱਕ 20 ਚੋਂ ਸਿਰਫ ਇੱਕ ਗਵਾਹ ਭੁਗਤਿਆ ਗਿਆ। ਤੇ ਇਹਦਾ ਮਤਲਬ ਇਹ ਹੈ ਕਿ ਮੈਂ ਤੇ ਅਨੰਤ ਕਾਲ ਤੱਕ ਬੈਠਾ ਰਵਾਂਗਾ ਜੇ ਗਵਾਹ ਨਾ ਹੈ। ਤਾਂ ਇਹਦੇ ਤੇ ਹਾਈ ਕੋਰਟ ਬੜਾ ਸਖਤ ਹੋ ਗਿਆ ਤੇ ਉਹਨਾਂ ਨੇ ਆਖਿਆ ਕਿ ਫੌਰੀ ਵੀ ਅਸੀਂ ਹੁਣ ਇੱਕ ਨੋਟਿਸ ਕੱਢ ਰਹੇ ਹਾਂ ਕਿ ਕੱਲ ਨੂੰ, ਯਾਨੀ ਤਤਕਾਲ, BGP ਸਾਹਿਬ ਤੇ ਹੋਮ ਸੈਕਟਰੀ ਪੇਸ਼ ਹੋਣ। ਅੱਜ ਇਹਨਾਂ ਨੂੰ ਜਾਣਾ ਪਿਆ ਜੀ। ਇਹੀ ਕੋਰਟ ਦੀ ਤਾਕਤ ਹੈ ਨਾ। ਜਿਹਨੂੰ 80,000 ਪੁਲਿਸ ਵਾਲਾ ਸਲੂਟ ਮਾਰਦਾ, ਉਹ ਅੱਜ ਮਾਫੀ ਮੰਗ ਰਿਹਾ ਸੀ। ਇਹੀ ਤਾਕਤ ਹੈ। ਸੋ ਫੌਰੀ ਤੌਰ ਤੇ ਫਿਰ ਇਹ ਅੱਜ ਉੱਥੇ ਹਾਜ਼ਰ ਹੋਇਆ। ਪਹਿਲਾਂ ਤਾਂ ਕਿਹਾ ਗਿਆ ਕਿ ਮਾਫੀ ਮੰਗੋ ਤੇ ਫਿਰ ਕੱਲ ਤੱਕ ਕਿ ਸਾਰਾ ਕੁਝ ਡਨ ਕਰ ਦੋਗੇ, ਤੁਸੀਂ ਇੱਕ ਜਵਾਬ ਦਾਵਾ ਜਿਹੜਾ ਉਹ ਇੱਥੇ ਆਪਣਾ ਦਾਖਲ ਕਰੋ ਲਿਖਤੀ। ਤਾਂ ਹੁਣ ਕੱਲ ਨੂੰ ਇਹਨਾਂ ਨੇ ਲਿਖਤੀ ਉੱਥੇ ਜਵਾਬ ਪੇਸ਼ ਕਰਨਾ ਹੈ। ਤਾਂ ਇਹ ਹੈ ਕਹਾਣੀ ਦੀ, ਜੇ ਆਪਾਂ ਕਹਿ ਲਈਏ ਕਿ ਪੂਰੀ ਪਿਛੋਕੜ ਵਾਲੀ ਕਹਾਣੀ। ਪਰ ਅਸਲ ਦੇ ਵਿੱਚ ਕੀ ਹੈ ਕਿ ਨਸ਼ੇ ਨਾਲ ਜੁੜੇ ਇਹ ਮਾਮਲੇ ਜਿਹੜੇ ਆ, ਠੀਕ ਹੈ, ਲੇਟ ਹੋ ਰਹੇ ਆ। ਹੁਣ ਇਹਦੇ ਚ ਦੋ ਗੱਲਾਂ ਨੇ ਨਾ, ਕਿ ਇੱਕ ਤਾਂ ਕਈ ਵਾਰ ਕੀ ਆ ਕਿ ਦੇਖੋ ਦੋ ਪਾਸੇ ਦੀ ਕਹਾਣੀ ਨੂੰ ਸਮਝਣ ਦੀ ਥੋੜੀ ਜ਼ਰੂਰਤ ਹੈ। ਇੱਕ ਤੇ ਜੇ ਗਵਾਹੀ ਜਲਦੀ ਨਾ ਲੱਗੂ, ਟ੍ਰਾਇਲ ਨੇਪਰੇ ਨਾ ਚੜੂ, ਤਾਂ ਜ਼ਮਾਨਤ ਵਾਲਾ ਖੇਡ ਹੈਗਾ ਜੀ। ਤਾਂ ਉਹਦੇ ਚ ਪੁਲਿਸ ਵਾਲੇ ਰਲੇ ਵੀ ਹੋ ਸਕਦੇ, ਸਮਝ ਗਏ ਤੁਸੀਂ? ਕਿਉਂਕਿ ਗਵਾਹੀ ਲੱਗੀ ਨਹੀਂ, ਸਾਲ 2 ਸਾਲ ਉਹਦੀ ਕਸਟਡੀ ਹੋ ਗਈ। ਉਹਨੇ ਆਖਿਆ ਜੀ ਕਸਟਡੀ ਦੇ ਆਧਾਰ ਤੇ ਮੈਨੂੰ ਤੇ ਜ਼ਮਾਨਤ ਦਿਓ, ਮੇਰੇ ਤੇ ਗਵਾਹ ਨਹੀਂ ਲੱਗ ਰਿਹਾ। ਇਹ ਸਿੱਕੇ ਦਾ ਇੱਕ ਪਾਸਾ ਜੀ। ਸਿੱਕੇ ਦਾ ਦੂਸਰਾ ਪਾਸਾ ਇਹ ਆ ਕਿ ਜੇ ਇਸ ਤਰ੍ਹਾਂ ਟ੍ਰਾਇਲ 5 ਸਾਲ 6 ਸਾਲ ਚੱਲ ਗਿਆ, ਬਾਅਦ ਦੇ ਵਿੱਚ ਉਸ ਨੂੰ ਬਰੀ ਕੀਤਾ ਗਿਆ, ਕੋਰਟ ਕਰਨਾ ਹੈ ਕੋਰਟ ਨੇ, ਤਾਂ 5-6 ਸਾਲ ਉਹਦੇ ਇਸੇ ਕਰਕੇ ਚੱਲ ਗਏ ਕਿਉਂਕਿ ਉਹ ਆਪ ਤੇ ਜੇਲ੍ਹ 'ਚ ਬੈਠਾ, ਹੋਰੇ ਤੋਂ ਵੱਧ ਉਹਨੂੰ ਕਿਤੇ ਸਮੁੰਦਰ 'ਚ ਤੇ ਸੁੱਟਣ ਹੋ ਰਿਹਾ, ਪਰ ਉਹਦਾ ਟ੍ਰਾਇਲ ਹੀ ਇੰਨਾ ਸਲੋ ਚੱਲਿਆ ਕਿ ਉਹਦੇ 6 ਸਾਲ ਜ਼ਿੰਦਗੀ ਦੇ ਬਰਬਾਦ ਹੋ ਗਏ। ਸਮਝ ਗਏ ਮੈਂ ਕੀ ਕਹਿਣਾ ਚਾਹੁੰਦਾ? ਕਿ ਇਹ ਦੋਹਾਂ ਹੀ ਪੱਖਾਂ ਤੋਂ ਜਿਹੜਾ ਹੈ ਨਾ ਉਹ ਮਾਮਲਾ ਕਹਿ ਲਓ ਕਿ ਸੰਵੇਦਨਸ਼ੀਲ ਹੈ। ਨੰਬਰ 1 ਕਿ ਕਸਟਡੀ ਦੇ ਆਧਾਰ ਤੇ ਹਾਈ ਕੋਰਟ ਨੂੰ ਦੋਸ਼ੀ ਛੱਡਣੇ ਪੈਂਦੇ ਜਾਂ ਅਦਾਲਤਾਂ ਨੂੰ ਦੋਸ਼ੀ ਛੱਡਣੇ ਪੈਂਦੇ ਆ। ਤੇ ਦੂਜੀ ਗੱਲ ਆ ਕਿ ਇਸ ਤਰ੍ਹਾਂ ਦੇ ਲੇਟ ਹੋਏ ਟ੍ਰਾਇਲ 'ਚ ਉਹ ਜਿਹੜੀ ਸਮੇਂ ਦੀ ਬਰਬਾਦੀ ਹੁੰਦੀ ਆ, ਕਿਸੇ ਦੀ ਜ਼ਿੰਦਗੀ ਦੀ ਬਰਬਾਦੀ ਹੁੰਦੀ, ਉਹਦੀ ਕੋਈ ਭਰਪਾਈ ਨਹੀਂ। ਇਹ ਤੇ ਹੈ ਇਸ ਮਾਮਲੇ ਦੇ ਵਿੱਚ ਇੱਕ ਛੋਟਾ ਜਿਹਾ ਵਿਸ਼ਲੇਸ਼ਣ। ਪਰ ਇਸ ਕਹਾਣੀ ਦਾ ਇੱਕ ਤੀਸਰਾ ਪਾਸਾ ਵੀ ਜੇ,
ਜਿਹੜਾ ਨਾ ਤੇ ਪੱਤਰਕਾਰਤਾ 'ਚ ਜੁੜੇ ਲੋਕਾਂ ਨੂੰ ਦੀਦਾ ਹੈ, ਨਾ ਜੁਡੀਸ਼ਰੀ 'ਚ ਜੁੜੇ ਲੋਕਾਂ ਨੂੰ ਦੀਦਾ ਹੈ, ਤੇ ਨਾ ਸਮਾਜ ਦੇ ਵਿੱਚ ਰਹਿੰਦੇ ਲੋਕਾਂ ਨੂੰ ਦੀਦਾ। ਉਹ ਕੀ ਆ? ਅਸਲ 'ਚ ਐਨਡੀਪੀਐਸ ਕੇਸ ਜਦੋਂ ਦਰਜ ਕੀਤਾ ਜਾਂਦਾ ਹੈ ਤਾਂ ਉਦੋਂ ਦੋ ਅਫਸਰਾਂ ਦਾ ਰੋਲ ਹੁੰਦਾ ਹੈ, ਇੱਕ ਐਸਐਚਓ ਦਾ, ਇੱਕ ਹੁੰਦਾ ਉੱਥੇ ਤੈਨਾਤ ਐਨਜੀਓ ਜਿਹੜਾ ਇੰਟਰਮੀਡੀਏਟ ਕੋਰਸ ਕਰਕੇ ਉਹਦੇ ਕਾਬਲ ਬਣਿਆ ਹੁੰਦਾ ਹੈ। ਉਹੀ ਸਿਰਫ ਐਨਡੀਪੀਐਸ ਦਾ ਕੇਸ ਰਜਿਸਟਰਡ ਕਰ ਸਕਦਾ ਸੀ, ਦੂਜਾ ਨਹੀਂ। ਤਾਂ ਉਹ ਥਾਣੇ 'ਚ ਐਵਰੇਜ 1 ਜਾਂ 2 ਹੁੰਦੇ ਆ। ਹੁਣ ਇਹੀ ਥਾਣੇਦਾਰ ਆ ਜਿਨ੍ਹਾਂ ਨੇ ਮਾਮਲੇ ਦਰਜ ਕਰਨੇ ਆ, ਥਾਣੇ 'ਚ 20 ਹੋਣ 30 ਹੋਣ ਮਹੀਨੇ ਦੇ, ਇਹਨਾਂ ਦੀ ਗਵਾਹੀਆਂ ਦੇਈ ਜਾਣੀਆਂ ਤੇ ਬਾਅਦ ਦੇ ਵਿੱਚ ਲਾਅ ਐਂਡ ਆਰਡਰ ਵੀ ਫੀਲਡ 'ਚ ਜਾ ਕੇ ਸਾਂਭਣਾ ਹੈ। ਤੇ ਗਾਂ ਜਿਹੜੀ ਜੁਡੀਸ਼ਰੀ ਆ ਉਹਦੇ ਵਿੱਚ ਜਿਹੜੀਆਂ ਅਦਾਲਤਾਂ ਨੇ ਉਹ 30 ਚੋਂ 20 ਦਿਨ ਚੱਲਦੀਆਂ ਨੇ। ਜੇ ਵਕੀਲਾਂ ਨੇ ਹੜਤਾਲ ਕਰ ਲਈ ਤੇ ਉਹ 16-17 ਰਹਿ ਜਾਣੇ ਆ। ਤੇ ਜੇ ਮੰਨ ਲਓ ਇੱਕ ਜ਼ਿਲ੍ਹੇ ਦੇ ਔਸਤਨ 100 ਕੇਸ ਵੀ ਲਾ ਲਓ ਤੇ ਉਹਨਾਂ ਦਿਨਾਂ 'ਚ ਗਵਾਹੀਆਂ ਕਿੰਨੇ ਕੇਸਾਂ ਦੀਆਂ ਹੋਣਗੀਆਂ? 20 ਦਿਨ ਵੀ ਲਾ ਲਓ, ਮਸੀਂ 2 ਕੇਸਾਂ ਦੀਆਂ ਗਵਾਹੀਆਂ ਰਜਿਸਟਰਡ ਹੁੰਦੀਆਂ ਇੱਕ ਦਿਨ 'ਚ। ਜੀ ਜੀ 20 ਨੂੰ 2 ਨਾਲ ਕਰ ਲਓ 40, 60 ਤੇ ਫੇਰ ਵੀ ਰਹਿ ਗਏ। ਕੱਲੀ ਐਨਡੀਪੀਐਸ ਅਦਾਲਤ ਦੀ ਗੱਲ ਕਰ ਰਿਹਾ। ਸੋ ਇਹ ਚੀਜ਼ ਜਿਹੜੀ ਆ ਮੈਂ ਪਿਛਲੇ 5-6 ਸਾਲ ਤੋਂ ਬੜਾ ਪਿੱਟਦਾ ਪਿਆ, ਪਰ ਕੋਈ ਨਹੀਂ ਜੇ ਸੁਣਦਾ। ਨਾ ਕੋਈ ਲੀਡਰ ਸੁਣੇ, ਨਾ ਕੋਈ ਲੋਕ ਸੁਣੇ। ਕਿ ਅਸਲ ਦੇ ਵਿੱਚ ਇਹਨਾਂ ਥਾਵਾਂ ਤੇ ਰਿਫਾਰਮਸ ਦੀ ਜ਼ਰੂਰਤ ਹੈ। ਜਦ ਤੱਕ ਤੁਸੀਂ ਉਹ ਅਫਸਰ ਪੂਰੇ ਨਹੀਂ ਕਰੋਗੇ, ਜੁਡੀਸ਼ਰੀ ਦੇ ਵਿੱਚ ਅਦਾਲਤਾਂ ਐਨਡੀਪੀਐਸ ਦੀਆਂ ਅੱਡ ਕਰ ਦਿਓ, ਫਾਸਟ ਟਰੈਕ, ਤਦੇ ਹੀ ਮਾਮਲੇ ਜਿਹੜੇ ਉਹ ਨਿਬੜਨਗੇ। ਸੋ ਅਸਲ 'ਚ ਜਿਹੜੀ ਸਮੱਸਿਆ ਹੁੰਦੀ ਆ ਉਹ ਜ਼ਰੂਰ ਦੀਦੀ ਆ। ਫੋਰਸ ਲਿਆ ਇਹਨਾਂ ਨੇ, ਅੱਛਾ ਗੱਲ ਆ, ਅੱਛਾ ਕਦਮ ਆ, ਪਰੰਤੂ ਇਹਦੀ ਜੜ ਜਿਹੜੀ ਆ ਉਹ ਆ ਹੈ ਜਿਹੜੀ ਮੈਂ ਤੁਹਾਨੂੰ ਦੱਸ ਦਿੱਤੀ ਆ ਕਿ ਇੱਕ ਥਾਣੇ ਦੇ ਵਿੱਚ 1-2 ਤੋਂ ਵੱਧ ਨਹੀਂ ਹੈਗੇ। ਤੇ ਉਹਨਾਂ ਨੇ ਨਾਲੇ ਸ਼ਹਾਦਤਾਂ ਦੇਣੀਆਂ ਯਾਨੀ ਗਵਾਹੀਆਂ ਦੇਣੀਆਂ ਤੇ ਨਾਲੇ ਲਾਅ ਐਂਡ ਆਰਡਰ ਵੀ ਸੰਭਾਲਣਾ। ਹੁਣ ਤੁਸੀਂ ਫਰਜ਼ ਕਰੋ ਤੁਹਾਡੇ ਸ਼ਹਿਰ ਦੇ ਵਿੱਚ ਉੱਥੇ ਤੇ ਮਰਨ ਤੇ ਬੈਠੇ ਆ ਪੁਲ ਤੇ ਜੀ 30-40 ਜਣੇ, ਉਹ ਕਹਿੰਦੇ ਮਰ ਜਾਣਗੇ ਛਾਲ ਮਾਰ ਕੇ ਥੱਲੇ ਫਲਾਈਓਵਰ ਤੋਂ। ਤੇ ਉਧਰੋਂ ਐਸਐਚਓ ਦੀ ਗਵਾਹੀ ਆ, ਦੱਸੋ ਕਿੱਧਰ ਜਾਏਗਾ ਐਸਐਚਓ? ਦੱਸੋ, ਜੇ ਉਧਰ ਨਹੀਂ ਜਾਊਗਾ ਤਦ ਵੀ ਮਰੂਗਾ, ਜੇ ਉਧਰ ਨਹੀਂ ਜਾਊਗਾ ਤਦ ਵੀ ਮਰਿਆ। ਤੇ ਫਿਰ ਉਹ ਕੋਰਟ ਦੇ ਵਿੱਚੋਂ ਤਾਂ ਲਊਗਾ ਕਿ ਹਾਂ ਅਸੀਂ ਨਹੀਂ ਆ ਸਕਦੇ ਜੀ, ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਆ। ਤੇ ਦੂਸਰੇ ਪਾਸੇ ਭੱਜੇਗਾ ਕਿ ਸਰਕਾਰ ਨਾ ਵਾਟ ਲਵਾ ਦੇ। ਸੋ ਗੱਲਾਂ ਦੀ ਗਹਿਰਾਈ ਜਿਹੜੀ ਆ ਕਈ ਵਾਰ ਦਿਖਦੀ ਨਹੀਂ ਹੁੰਦੀ। ਸੋ ਇਹ ਠੀਕ ਆ ਕਿ ਜੋ ਹਾਈ ਕੋਰਟ ਦਾ ਪੱਖ ਆ ਉਹ ਆਪਣੀ ਜਗ੍ਹਾ ਤੇ ਬਿਲਕੁਲ ਵਾਜਬ ਹੈ, ਦਰੁਸਤ ਹੈ, ਪਰ ਇਸ ਸਮੱਸਿਆ ਦੀ ਜੜ ਇੱਥੇ ਆ ਜਿੱਥੇ ਇਹਨੂੰ ਹੁਣ ਹੱਲ ਕਰਨ ਦੀ ਲੋੜ ਹੈ। ਜੀ ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਹੋਣੀ ਹੈ ਜੀ ਹੁਣ ਵੱਖ-ਵੱਖ ਸਿਆਸੀ ਆਗੂਆਂ ਦੀ ਬਹਿਸ, ਜਿਹੜੀ ਸ਼ਾਇਦ ਟੈਗੋਰ ਦੇ ਵਿੱਚ ਹੋਣੀ ਸੀ। ਨਹੀਂ, ਉਹ ਟੈਗੋਰ ਵਾਲੇ ਤੇ ਜਵਾਬ ਹੀ ਦੇਵੇ ਨਾ। ਉਹ ਕਹਿੰਦੇ ਕਿ ਅਸੀਂ ਇੱਥੇ ਸਿਆਸੀ ਨਾਟਕ ਨਹੀਂ ਜੇ ਕਰਵਾਉਂਦੇ, ਅਸੀਂ ਸਿਰਫ ਇੱਥੇ ਨਾਟ ਕਲਾ ਦਾ ਪ੍ਰਦਰਸ਼ਨ ਕਰਦੇ ਹਾਂ, ਸੋ ਸਾਨੂੰ ਮਾਫੀ ਦਿਓ ਜੀ, ਅਸੀਂ ਨਹੀਂ ਜੇ ਕਰਵਾਉਣਾ। ਤੇ ਉਸ ਤੋਂ ਬਾਅਦ ਇਹਨਾਂ ਨੇ ਨਵੀਂ ਥਾਂ ਖੋਜੀ, ਕਹਿੰਦੇ ਜੀ ਹੁਣ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਬਹਿਸ ਕਰਾਂਗੇ। ਸੋ ਚਲੋ ਉੱਥੇ ਚਲੇ ਜਾਣ, ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਤੇ ਹੈ ਹੀ ਉੱਥੇ, ਤੇ ਜਾ ਕੇ ਉੱਥੇ ਬਹਿਸ ਕਰ ਲੈਣ, ਕੋਈ ਵੱਡੀ ਗੱਲ ਨਹੀਂ ਹੈ। ਚਲੋ ਹੁਣ ਇਹ ਦੇਖਣਾ ਹੋਏਗਾ ਕਿ ਉੱਥੇ ਕੌਣ ਕੌਣ ਪਹੁੰਚਦਾ, ਕਿਹੜਾ ਕਿਹੜਾ ਬੰਦਾ ਪਹੁੰਚਦਾ। ਪਰ ਗੱਲ ਇਹ ਹੈ ਕਿ ਇਸ ਕੁੱਕੜ ਖੇ ਉੱਡੀ ਚੋਂ ਲੱਭੇਗਾ ਕੀ, ਲੱਭੇਗਾ ਕੀ? ਜਾਂ ਤੇ ਆ ਜਿਹੜੀਆਂ ਅਸੀਂ ਸਮੱਸਿਆਵਾਂ ਦੱਸਦੇ ਆ ਕਿ ਇਹਨਾਂ ਤੇ ਕੋਈ ਕੰਮ ਹੋਵੇ, ਵਰਕਆਊਟ ਕਰੋ ਕੁਝ ਜੀ, ਇਹਨਾਂ ਤੇ ਵਿਉਂਤਾਂ ਬਣਾਈਆਂ ਜਾਣ, ਸਹਿਮਤੀ ਬਣੇ। ਸਿਆਸੀ ਤੌਰ ਤੇ ਡਿਬੇਟ ਕੋਈ ਮਾੜਾ ਨਹੀਂ ਹੁੰਦਾ, ਸੰਵਾਦ ਹਮੇਸ਼ਾ ਡੈਮੋਕ੍ਰੇਸੀ ਵਾਸਤੇ ਬਹੁਤ ਅੱਛਾ ਹੈ, ਪਰ ਸੰਵਾਦ ਦੀ ਮਰਿਆਦਾ ਕੌਣ ਤੈਅ ਕਰੇਗਾ? ਸੰਵਾਦ ਕਿਸ ਵਿਸ਼ੇ ਤੇ ਕੇਂਦਰਿਤ ਰਹੇਗਾ, ਕੌਣ ਤੈਅ ਕਰੇਗਾ? ਕਿਉਂਕਿ ਇੱਥੇ ਸਾਰੇ ਸਮੇਤ ਭਗਵੰਤ ਮਾਨ ਦੇ ਇਹ ਤਾਂ ਜਦੋਂ ਬੋਲਦੇ ਆ ਇਹਨਾਂ ਦੀ ਕੋਈ ਬਾਉਂਡਰੀ ਨਹੀਂ ਹੈ ਜੀ, ਇਹਨਾਂ ਦਾ ਕੋਈ ਇੱਕ ਵਿਸ਼ਾ ਨਹੀਂ ਹੁੰਦਾ ਇੱਕ ਥਾਂ ਤੋਂ ਫੜਨਾ, ਨਾ ਉਹਨਾਂ ਨੇ ਮੰਨਣਾ ਨਾ ਉਹਨਾਂ ਨੇ ਮੰਨਣਾ, ਉਹ ਉਹਨਾਂ ਤੇ ਸੁੱਟੀ ਜਾਣਗੇ, ਉਹਨਾਂ ਤੇ ਸੁੱਟੀ ਜਾਣਗੇ, ਨਤੀਜਾ ਕੀ ਨਿਕਲੇਗਾ? ਨਤੀਜਾ ਤੇ ਸਿਫਰ ਨਿਕਲਣਾ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਪਹਿਲੀ ਡਿਬੇਟ ਨਹੀਂ ਹੋਏਗੀ ਪੰਜਾਬ ਦੀ ਰਾਜਨੀਤੀ ਵਿੱਚ। ਅੱਜ ਤੋਂ ਪਹਿਲਾਂ ਇੱਕ ਡਿਬੇਟ ਹੋ ਚੁੱਕਾ ਹੈ ਕੈਪਟਨ ਸਰਕਾਰ ਚ, ਉਹਦੇ ਚੋਂ ਕੀ ਨਿਕਲਿਆ ਸੀ ਅਸੀਂ ਤੇ ਦੇਖਿਆ। ਉਸ ਟਾਈਮ ਵੀ ਆਹੀ ਹੱਲਾ ਲਾਲਾ ਤੇ ਕੀ ਨਿਕਲਿਆ? ਕੁਛ ਵੀ ਨਹੀਂ। ਸੋ ਸੰਵਾਦ ਉੱਥੇ ਹੁੰਦਾ ਜਿੱਥੇ ਆਪਣੀ ਕੋਈ ਗਲਤੀ ਨੂੰ ਪ੍ਰਵਾਨ ਕਰੇ
ਤੇ ਜਿਹੜੀ ਸਮੱਸਿਆ ਉਹਦੇ ਹੱਲ ਤੇ ਜਿਹੜਾ ਨਿਵਾਰਣ ਆ ਉਹਦੇ ਤੇ ਸਹਿਮਤੀ ਜਤਾਵੇ ਕਿ ਹਾਂ ਅਸੀਂ ਵੀ ਸਹਿਮਤ ਹਾਂ ਬਈ ਕਰੋ, ਤਾਂ ਭਵਿੱਖ ਦਾ ਰੋਡ ਮੈਪ ਜਿਹੜਾ ਉਹ ਲੈ ਕੇ ਉੱਠੋ ਤੇ ਤਦ ਹੀ ਸੰਵਾਦ ਹੈ ਨਾ। ਤੇ ਜੇ ਇੱਕ ਦੂਜੇ ਨੂੰ ਨੀਵਾਂ ਦਿਖਾਉਣਾ, ਭੰਡਣਾ, ਤੇ ਫਿਰ ਜਿੰਨਾ ਮਰਜ਼ੀ ਭੰਡੀ ਜਾਓ। ਹੁਣ ਹਾਲਾਂਕਿ ਚਲੋ ਇਹ ਤਾਂ ਸਾਫ਼ ਹੋ ਗਿਆ ਕਿ ਇੱਥੇ ਹੋਊਗੀ ਪੀਏਯੂ ਦੇ ਵਿੱਚ, ਪਰ ਕੌਣ ਆਏਗਾ ਕੌਣ ਨਹੀਂ ਇਹਦੇ ਬਾਰੇ ਹਾਲੇ ਕੋਈ ਤਸੱਲੀ ਬਖਸ਼ ਆਪਣੇ ਕੋਲ ਜਾਣਕਾਰੀ ਨਹੀਂ ਹੈ। ਜੀ ਜੀ। ਮਾਈਨਿੰਗ ਤੇ ਨਸ਼ਾ ਕਹਿੰਦੇ ਬਹੁਤ ਜ਼ਿਆਦਾ ਰੋਕਣ ਦੇ ਲਈ ਜਨਤਾ ਸਾਥ ਦੇਵੇ, ਗਵਰਨਰ ਸਾਹਿਬ ਕਹਿ ਰਹੇ ਨੇ ਜੀ। ਤੇ ਜਨਤਾ ਨੂੰ ਹੁਣ ਤੁਸੀਂ ਦੇ ਦਿਓ ਰਾਜ ਭਾਗ, ਸਾਰਾ ਜਨਤਾ ਨੂੰ ਦੇ ਦਿਓ। ਜਨਤਾ ਕੀ ਸਹਿਯੋਗ ਕਰੇ ਮੈਨੂੰ ਦੱਸੋ। ਜਨਤਾ ਹੁਣ ਇਹ ਰਹਿ ਗਈ ਹੈ ਕਿ ਜਨਤਾ ਆਪਦੇ ਥਾਣੇ ਖੋਲ ਲਵੇ। ਪਿੰਡਾਂ ਦੇ ਵਿੱਚ ਆ ਸ਼ਾਮ ਖੇੜੇ ਦਾ ਥਾਣਾ, ਆ ਮਾਣੀ ਖੇੜੇ ਦਾ ਥਾਣਾ, ਤੇ ਆ ਫਲਾਣੇ ਮਾਜਰੇ ਦਾ ਥਾਣਾ, ਥਾਣੇ ਖੋਲੋ ਆਪਦੇ, ਫਿਰ ਹੋਰ ਕੀ ਹੈ। ਜੀ ਜਨਤਾ ਸਹਿਯੋਗ ਕਰੀ ਤੇ ਜਾਂਦੀ ਹੈ, ਜਨਤਾ ਪਿੱਟੀ ਵੀ ਜਾਂਦੀ ਹੈ, ਜਨਤਾ ਫੜ ਫੜ ਕੁੱਟੀ ਵੀ ਜਾਂਦੀ ਹੈ। ਹੋਰ ਜਨਤਾ ਕੀ ਕਰੇ। ਗੱਲ ਇਹ ਆ ਕਿ ਜੇ ਕੋਈ ਬੋਲਦਾ ਉਹਨੂੰ ਚੁੱਕ ਕੇ ਅੰਦਰ ਸੁੱਟ ਦਿੰਦੇ ਆ, ਉਦੋਂ ਤੇ ਕੋਈ ਵੀ ਨਹੀਂ ਬੋਲਦਾ ਬਈ। ਸੋ ਇਸ ਕਰਕੇ ਲੋਕ ਬਈ ਸੂਚਨਾਵਾਂ ਵੀ ਦਿੰਦੇ ਨੇ, ਲੋਕ ਸਾਥ ਵੀ ਦਿੰਦੇ ਨੇ। ਮੈਨੂੰ ਸਮਝ ਨਹੀਂ ਆਈ ਕਿ ਹੋਰ ਲੋਕ ਕਿਸ ਤਰ੍ਹਾਂ ਸਾਥ ਦੇਣ। ਤਾਂ ਗਵਰਨਰ ਸਾਹਿਬ ਜਿਹੜੇ ਆ ਉਹ ਇਹ ਗੱਲਾਂ ਤੇ ਕਰ ਰਹੇ ਨੇ, ਪਰ ਮੈਂ ਗਵਰਨਰ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਭਾਈ ਇਹ ਮੇਰਾ ਪੂਰਾ ਇਹ ਗੱਲਾਂ ਦਾ ਜਿਹੜਾ ਕੜਾਹ ਆ ਨਾ ਉਹਦੇ ਨਾਲ ਢਿੱਡ ਨਹੀਂ ਜੇ ਭਰਨਾ। ਦਰਅਸਲ ਤੁਸੀਂ ਜਾਓ ਕੇਂਦਰ ਸਰਕਾਰ ਕੋਲ ਜਾਓ, ਪਹਿਲਾਂ ਇੱਥੋਂ ਇੱਕ ਪੰਜਾਬੀਆਂ ਦੇ ਵਿੱਚੋਂ ਆਪਦੇ ਕੋਲ ਵਫਦ ਸੱਦ ਲਓ, ਰਾਜ ਭਵਨ ਚ ਆ ਜਾਣਗੇ। ਜਿਹੜੇ ਬੰਦੇ ਇੱਥੇ ਕੰਮ ਕਰਦੇ ਨੇ ਇਹੋ ਜਿਹੇ ਮਤਲਬ ਕਿ ਵਿਸ਼ਿਆਂ ਤੇ ਜਿਨ੍ਹਾਂ ਦੀ ਪਕੜ ਆ, ਉਹਨਾਂ ਤੋਂ ਰੋਡ ਮੈਪ ਲੈ ਕੇ ਕੇਂਦਰ ਤੋਂ ਇੱਕ ਪਾਲਿਸੀ ਲਾਗੂ ਕਰਵਾਓ। ਇਹਨਾਂ ਦੇ ਪੱਲੇ ਕੁਝ ਨਹੀਂ ਹੈ। ਇਹ ਕੀ ਕਰ ਸਕਦੇ ਆ? ਕੁਝ ਨਹੀਂ ਹੈਗਾ। ਕਿਉਂਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਲੜਾਈ ਵਿੱਢਣੀ ਆ, ਤੁਹਾਡੇ ਜੇਬ ਦੇ ਵਿੱਚ ਕੋਈ ਪੈਸੇ ਤੇ ਹੋਣੇ ਚਾਹੀਦੇ ਆ ਨਾ। ਜੀ। ਤੇ ਇੱਧਰ ਤੇ ਹਾਲਾਤ ਬਈ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦੇ ਹੋਏ ਪਏ ਨੇ। ਇੱਥੇ ਤੇ ਸੜਕਾਂ ਜਿਹੜੀਆਂ ਨੇ ਉਹ ਉਡੀਕਦੀਆਂ ਕਿ ਹਾਏ ਬਜਰੀ ਆ ਜਾਏ, ਹਾਏ ਲੋਕ ਆ ਜਾਏ। ਇਹ ਕਹਿੰਦੇ ਕੋਈ ਨਹੀਂ ਹਾਲੇ ਲੋਕ ਆਫਟਰ ਤੁਹਾਡੀ ਬਾਅਦ ਚ ਕਰਾਂਗੇ, ਟਾਈਮ ਦਿਓ ਥੋੜਾ ਜਿਹਾ। ਸੋ ਇਹ ਕਹਾਣੀ ਜਿਹੜੀ ਆ ਇਹ ਆ ਕਿ ਰਾਜਪਾਲ ਸਾਹਿਬ ਦਾ ਇੱਕੋ ਇੱਕ ਮਿਸ਼ਨ ਆ ਕਿ ਮੈਂ ਮਾਨ ਸਾਹਿਬ ਨੂੰ ਜਿੰਨਾ ਵੀ ਤੰਗ ਕਰ ਸਕਦਾ ਕਰੂੰਗਾ, ਤੇ ਉਹਨਾਂ ਦਾ ਵੀ ਇੱਕੋ ਇੱਕ ਮੰਤਵ ਆ ਕਿ ਕਿਸੇ ਤਰੀਕੇ ਨਾਲ ਅਸੀਂ ਰਾਜਪਾਲ ਨੂੰ ਕਾਬੂ ਕਰਨਾ। ਹੁਣ ਤੁਸੀਂ ਦੇਖੋ, ਮੈਂ ਤੁਹਾਨੂੰ ਦੱਸ ਵੀ ਦੇਣਾ, ਇਹ ਇੱਕ ਐਸਾ ਬਿੱਲ ਲੈ ਆਉਣਗੇ ਸੈਂਟਰ ਨਾਲ ਜੁੜਿਆ ਜਿੱਥੇ ਰਾਜਪਾਲ ਨੂੰ ਫਸਾਉਣਗੇ। ਕਿ ਜੇ ਸਾਈਨ ਕਰਦੇ ਹੋ ਤਾਂ ਸਾਡੇ ਸਾਰੇ ਜਿਹੜੇ ਸੈਸ਼ਨ ਚੱਲ ਰਹੇ ਨੇ ਉਹ ਆਪਣੇ ਆਪ ਸੰਵਿਧਾਨਕ ਹੋ ਜਾਣਗੇ, ਤੇ ਜੇ ਨਹੀਂ ਕਰਦੇ ਤੇ ਸੈਂਟਰ ਨਾਲ ਜੁੜਿਆ ਮਸਲਾ ਇਹ ਫਸਾਉਣ ਦਾ ਯਤਨ ਕਰਨਗੇ। ਦੇਖੋ ਤੁਸੀਂ ਨਾ ਕਰਨ, ਕੋਈ ਨਾ ਕੋਈ ਲੈ ਆਉਣਗੇ ਇੱਕ ਅੱਧਾ ਵਿੱਚੋਂ। ਸੋ ਜਿੱਥੇ ਪੈਂਤੜੇਬਾਜ਼ੀ ਹੋਵੇ ਉੱਥੇ ਹੱਲ ਕੀ ਹੋਣੇ ਆ? ਇੱਥੇ ਪੈਂਤੜੇ ਨੇ, ਕੋਈ ਉਖੜ ਜਾਂਦਾ, ਕੋਈ ਪੈਂਤੜੇ ਤੇ ਫੱਬ ਜਾਂਦਾ। ਤੇ ਇੱਕ ਸਕੂਲ ਦੀਆਂ ਦਰਜਨਾਂ ਕੁੜੀਆਂ ਦੀਆਂ ਫੋਟੋਆਂ ਜਿਹੜੀਆਂ ਮਿੰਟ 'ਚ ਵਾਇਰਲ ਹੋ ਗਈਆਂ ਜੀ। ਹਾਂਜੀ ਦੇਖੋ, ਇਹ ਸਾਰਾ ਕੁਝ ਚੰਡੀਗੜ੍ਹ ਦੇ ਇੱਕ ਸਕੂਲ ਦਾ ਹੋਇਆ, ਤੇ ਸਕੂਲ ਦੀ ਜਿਹੜੀ ਪਛਾਣ ਆ ਉਹ ਨਹੀਂ ਜਨਤਕ ਕੀਤੀ ਜਾ ਸਕਦੀ। ਬੜਾ ਮਸ਼ਹੂਰ ਸਕੂਲ ਆ। ਤਾਂ ਉਹਦੇ ਵਿੱਚ ਜਦੋਂ ਕੋਈ ਫਾਦਰ ਆਪਣੀ ਬੱਚੀ ਨੂੰ ਲੈਣ ਗਿਆ, ਉਹ ਮਨ ਮਹਿਸੂਸ ਕੇ ਬੈਠੀ ਸੀ। ਜਦ ਉਹਨੇ ਪੁੱਛਿਆ ਤੇ ਉਹ ਫੁੱਟ ਪਈ, ਤੇ ਉਸਨੇ ਦੱਸਿਆ ਕਿ ਸਾਡੇ ਨਾਲ ਆਹ ਕੁਝ ਹੋ ਗਿਆ। ਉਸ ਤੋਂ ਬਾਅਦ ਪੁਲਿਸ ਐਕਟਿਵ ਹੋਈ ਆ। ਪੁਲਿਸ ਨੇ ਉਹ ਜਿਹੜੀ ਆਈਡੀ ਕਿਤੇ ਬਣੀ ਸੀਗੀ ਕਿਸੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ, ਉਹਨੂੰ ਰਿਮੂਵ ਕਰਾ ਦਿੱਤਾ ਨਾਲ ਦੀ ਨਾਲ ਜਦੇ ਹੀ। ਪਰ ਇਹ ਸਮਝਿਆ ਜਾ ਰਿਹਾ ਵਾ ਕਿ ਅਸਲ ਦੇ ਵਿੱਚ ਇਹ ਜੋ ਸਕੂਲ ਦੀ ਕੋਈ ਵੈਬਸਾਈਟ ਸੀ ਜਾਂ ਪੋਰਟਲ ਸੀ ਜਿੱਥੇ ਬੱਚਿਆਂ ਦਾ ਇਹ ਡਾਟਾ ਪਿਆ ਸੀ, ਉੱਥੋਂ ਤਸਵੀਰਾਂ ਚੁੱਕੀਆਂ ਗਈਆਂ, ਤੇ ਫਿਰ AI ਜਾਂ ਕੁਝ ਹੋਰ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਨੇ ਟੂਲ, ਉਹਨਾਂ ਦੀ ਇਮਦਾਦ ਦੇ ਨਾਲ ਇਹ ਤਸਵੀਰਾਂ ਜਿਹੜੀਆਂ ਉਹ ਅਸ਼ਲੀਲ ਬਣਾਈਆਂ ਗਈਆਂ, ਤੇ ਫਿਰ ਉਹ ਇੱਕ ਸਨੈਪਚੈਟ ਦੇ ਅਕਾਊਂਟ ਤੇ ਨਸ਼ਰ ਕਰ ਦਿੱਤੀਆਂ ਗਈਆਂ ਨੇ। ਬਹੁਤ ਬੇਸ਼ਰਮੀ ਵਾਲੀ ਗੱਲ ਕੀਤੀ ਆ। ਅੱਗੇ ਵੀ ਇਸ ਤਰ੍ਹਾਂ ਦੀਆਂ 2-3 ਘਟਨਾਵਾਂ ਵੱਡੀਆਂ ਜਿਹੜੀਆਂ ਉਹ ਇੰਡੀਆ 'ਚ ਵਾਪਰੀਆਂ ਨੇ, ਪਰ ਇੱਧਰ ਆਪਣੇ ਇਹ ਪਹਿਲੀ ਇਸ ਤਰ੍ਹਾਂ ਦੀ ਘਟਨਾ ਹੈ ਕਿ ਜਿੱਥੇ ਦਰਜਨਾਂ ਸਟੂਡੈਂਟਸ ਦਾ ਇਹ ਡਾਟਾ ਜਿਹੜਾ ਸੀਗਾ ਉਹਦੇ ਵਿਚਲੀਆਂ ਤਸਵੀਰਾਂ ਨੂੰ ਚੁੱਕ ਕੇ ਇਸ ਤਰ੍ਹਾਂ ਐਡਿਟ ਕਰਕੇ ਅਸ਼ਲੀਲ ਬਣਾ ਦਿੱਤਾ ਗਿਆ ਹੋਵੇ। ਬਹਰਹਾਲ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ,
ਤੇ ਜਿੰਨੇ ਵੀ ਮਾਪੇ ਆ ਉਹ ਵਿੱਚ ਘੁੱਟਦੇ ਹੋਣੇ ਆ, ਪਰ ਜਿਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ ਆ ਉਹ ਕਹਿੰਦੇ ਆ ਕਿ ਸਕੂਲ ਤੋਂ ਸਾਨੂੰ ਕੋਈ ਸਹਿਯੋਗ ਨਹੀਂ ਮਿਲਿਆ ਹੁਣ ਤੱਕ। ਤਾਂ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ, ਪਹਿਲਾਂ ਤੇ ਦੋਸ਼ੀ ਲੱਭਣਾ ਚਾਹੀਦਾ ਕਿ ਕੌਣ ਆ। ਤੇ ਜੇ ਇਸ ਤਰ੍ਹਾਂ AI ਦੀ ਇਮਦਾਦ ਦੇ ਨਾਲ ਸਾਰਾ ਕੁਝ ਹੋਇਆ, ਕਿਉਂਕਿ ਜੇ ਮੈਂ ਇਸ ਕਰਕੇ ਲਾ ਰਿਹਾ ਵਾਂ ਕਿਉਂਕਿ ਇਹਦੀ ਕੋਈ ਪੁਸ਼ਟੀ ਨਹੀਂ ਹਾਲੇ, ਤਾਂ ਸਾਰਾ ਕੁਝ ਜਦੋਂ ਫੜਿਆ ਜਾਏਗਾ, ਸਾਰੀ ਫੋਰੈਂਸਿਕ ਜਾਂਚ ਪੜਤਾਲ ਪੂਰੀ ਹੋਏਗੀ, ਫਿਰ ਆਪਾਂ ਨੂੰ ਪਤਾ ਲੱਗੇਗਾ। ਤੇ ਜੇ AI ਦੀ ਵਰਤੋਂ ਹੋਈ ਹੈ ਬੜੀ ਖਤਰਨਾਕ ਹੈ ਕਿ AI ਤਾਂ ਗਾਂ ਹੁਣ ਬਹੁਤ ਜ਼ਿਆਦਾ ਵਿਕਾਸ ਕਰਨ ਵਾਲੀ ਆ, ਤੇ ਜਦੋਂ ਇਸ ਤਰ੍ਹਾਂ ਦੇ ਗੰਦੇ ਬੰਦਿਆਂ ਦੇ ਹੱਥ ਆਏਗੀ ਉਹ ਤੇ ਫਰਾਡ ਤੇ ਕਰੀ ਜਾਂਦੇ, ਫਿਰ ਇਸ ਤਰ੍ਹਾਂ ਵੀ ਕਰਨਗੇ। ਇਹਦਾ ਮਤਲਬ ਇਹ ਆ ਕਿ ਸਾਨੂੰ ਇੱਕ ਤੇ ਇਹਦੇ ਬਾਬਤ ਬੜਾ ਸਖਤ ਕਾਨੂੰਨ ਲਿਆਉਣਾ ਪਏਗਾ, ਤੇ ਦੂਜੀ ਚੀਜ਼ ਇਹ ਆ ਕਿ ਫਿਰ ਸਾਨੂੰ ਜਿਹੜਾ ਡਾਟਾ ਹੈ ਲੋਕਾਂ ਦਾ, ਜੋ ਵੀ ਡਾਟਾ ਹੈ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਬੜਾ ਕਹ ਲਓ ਕਿ ਇੱਕ ਵੱਡਾ ਢਾਂਚਾ ਵਿਕਸਿਤ ਕਰਨਾ ਪੈਣਾ ਹੈ। ਇਹ ਸਾਫ਼ ਆ, ਕਿਉਂਕਿ ਹੁਣ ਇੱਕ ਜੰਮਦੇ ਬੱਚੇ ਦਾ ਡਾਟਾ ਹੈ, ਇੱਕ ਬਜ਼ੁਰਗ ਮਰਨ ਤੱਕ ਤੇ ਉਹਦਾ ਸਾਰਾ ਡਾਟਾ ਹੁਣ ਆ ਜਾਣਾ ਹੈ, ਉਹ ਡਾਟਾ ਪਿਆ ਹੋਊਗਾ। ਤੇ ਡਾਟਾ ਸ਼ੇਅਰਿੰਗ ਇੰਨੀ ਜਲਦੀ ਹੁੰਦੀ ਹੈ ਇੱਥੇ ਕਿ ਹਿਸਾਬ ਲਾ ਲਓ ਮੇਰੀ ਕੋਈ ਇੰਸ਼ੋਰੈਂਸ ਖਤਮ ਹੋਣੀ ਸੀ ਪਿਛਲੇ ਦਿਨੀ, ਪ੍ਰਵੀਨ ਜੀ ਗੱਲ ਸੁਣਨ ਵਾਲੀ ਹੈ ਜੀ। ਤਾਂ ਮੈਨੂੰ ਇੱਕ ਦੂਸਰੀ ਕੰਪਨੀ ਤੋਂ ਆਫਰ ਆ ਗਈ। ਉਹ ਆਫਰ ਜਿਹੜੀ ਸੀ, ਜਦ ਉਹਨੇ ਕੰਪਨੀ ਦਾ ਨਾਮ ਲਿਆ, ਮੈਂ ਕਿਹਾ ਮੇਰੀ ਇਹ ਕੰਪਨੀ ਦਾ ਹੈ ਹੀ ਨਹੀਂ ਹੈ। ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਮੇਰੀ ਪਾਲਿਸੀ ਜਿਹੜੀ ਹੈ ਉਹ ਐਕਸਪਾਇਰ ਹੋਣ ਵਾਲੀ ਹੈ 2 ਦਿਨ ਬਾਅਦ? ਤੇ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਇੰਨੇ ਦੀ ਪਾਲਿਸੀ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਕੋਲ ਆ ਜਾਓ ਅਸੀਂ ਇੰਨੇ ਦੀ ਦੇ ਦਿੰਦੇ ਆ? ਸੇਮ ਬੈਨੀਫਿਟ ਵਹੀਕਲ ਦੀ ਸੀ ਕਿਸੇ ਦੀ। ਉਹ ਹੁਣ ਕਵੇ ਜੀ ਮੈਨੂੰ ਨਹੀਂ ਪਤਾ ਜੀ, ਮੈਨੂੰ ਤਾਂ ਉਹ ਜਿਹੜੀ ਕੁੜੀ ਸੀਗੀ ਬੋਲਣ ਵਾਲੀ, ਮੈਂ ਕਿਹਾ ਜੀ ਮੈਨੂੰ ਤਾਂ ਬਸ ਤੁਸੀਂ ਇਹ ਦੱਸ ਦਿਓ ਕਿ ਤੁਹਾਡੇ ਤੱਕ ਮੇਰਾ ਡਾਟਾ ਕਿੱਦਾਂ ਹੈ। ਯਾਨੀ ਇਹਦਾ ਮਤਲਬ ਇਹ ਆ ਕਿ ਉਹ ਡਾਟਾ ਹੁਣ ਪਾਲਿਸੀ ਨਾਲ ਜੁੜਿਆ ਜੇ ਡਾਟਾ ਸੀਗਾ ਤੇ ਮੇਰੀ ਪਾਲਿਸੀ ਕੰਪਨੀ ਦਾ ਜਿਹੜਾ ਹੈ ਉਹੀ ਹੋ ਸਕਦਾ ਉੱਥੋਂ ਗਿਆ ਹੋਵੇ। ਇਹਦਾ ਮਤਲਬ ਹੈ ਕਿ ਵਿੱਚ ਗਾਂ ਦੀ ਗਾਂ ਤੁਰਿਆ ਜਾਂਦਾ ਹੈ। ਯਾਨੀ ਇੱਥੋਂ ਤੱਕ ਕਿ ਕਈ ਵਾਰ ਤੁਹਾਡੇ ਕੰਪੀਟੀਟਰ ਤੱਕ ਤੁਹਾਡੇ ਬੰਦੇ ਹੀ ਪਹੁੰਚਾਈ ਜਾਂਦੇ। ਆਈ ਆ ਸੋਚਣ ਵਾਲੀ ਗੱਲ ਆ ਕਿ ਕੋਈ ਆਪਣੇ ਆਪ ਕੰਪਨੀ ਥੋੜੀ ਆਪਣੇ ਕੰਪੀਟੀਟਰ ਨੂੰ ਡਾਟਾ ਦੇਊਗੀ। ਡਾਟਾ ਉਹ ਦੇ ਰਹੇ ਨੇ ਜਿਹੜੇ ਵਿੱਚ ਵਿਚਾਲੇ ਨੇ, ਜਿਹੜੇ ਸ਼ਾਇਦ 100 ਰੁਪਏ ਚ ਵੀ ਵੇਚ ਦਿੰਦੇ ਹੋਣਗੇ, 500 ਚ ਵੀ ਵੇਚ ਦਿੰਦੇ ਨੇ। ਸੋ ਇਸ ਕਰਕੇ ਡਾਟਾ ਪ੍ਰੋਟੈਕਸ਼ਨਿਜ਼ਮ ਇੰਡੀਆ ਵਾਸਤੇ ਬਹੁਤ ਜ਼ਰੂਰੀ ਆ, ਕਿਉਂਕਿ ਇੱਕ ਪਾਸੇ ਸੁਪਰੀਮ ਕੋਰਟ ਪ੍ਰਾਈਵੇਸੀ ਨੂੰ ਫੰਡਾਮੈਂਟਲ ਰਾਈਟ ਕਰਾਰ ਦੇ ਚੁੱਕਾ ਹੈ, ਪਰ ਦੂਸਰੇ ਪਾਸੇ ਇਸ ਤਰ੍ਹਾਂ ਸਭ ਕੁਝ ਹੋ ਰਿਹਾ ਤੇ ਬੜੀ ਸ਼ਰਮਨਾਕ ਘਟਨਾ ਵਾਪਰੀ ਹੈ। ਜੀ। ਤੇ ਐਂਟੀ ਡਰੱਗ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਨੇ ਸਤਨਾਮ ਸਿੰਘ ਮਨਾਵਾ, ਉਹਨਾਂ ਤੇ ਹਮਲਾ ਹੋਇਆ ਮਿੰਟ ਜੀ। ਹਾਂਜੀ ਦੇਖੋ, ਇਹ ਹਮਲਾ ਹੋਇਆ ਹੈ ਸਤਨਾਮ ਸਿੰਘ ਮਨਾਵਾ ਜੀ ਤੇ ਖੇਮਕਰਨੇ ਇਲਾਕੇ ਦੇ ਵਿੱਚ ਨਸ਼ੇ ਵਿਰੁੱਧ ਲੜਨ ਵਾਲੇ ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨੇ, ਮਾਸਟਰ ਨੇ ਸਤਨਾਮ ਸਿੰਘ, ਤੇ ਇਹਨਾਂ ਨੂੰ ਰਾਜ ਘੇਰ ਕੇ ਕਾਰ ਤੇ ਗੋਲੀਆਂ ਚਲਾਈਆਂ ਗਈਆਂ। ਉਹ ਪਿੰਡ ਪੌਵਿੰਡ ਗਏ ਸੀਗੇ। ਪੌਵਿੰਡ ਮੇਰੇ ਖਿਆਲ ਦੇ ਨਾਲ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ, ਜੇ ਮੈਂ ਗਲਤ ਨਹੀਂ ਹਾਂ। ਪੌਵਿੰਡ ਪਿੰਡ ਬੜਾ ਵੱਡਾ ਪਿੰਡ ਹੈ ਮਾਝੇ ਦੇ ਵਿੱਚ, ਤੇ ਇੱਥੇ ਇਹ ਮਤਲਬ ਕਿ ਜਾ ਰਹੇ ਸੀ ਜਦੋਂ ਹਮਲਾ ਹੋਇਆ, ਤੇ ਫਿਰ ਝੋਨੇ ਦੇ ਵੱਢ 'ਚ ਇਹਨਾਂ ਨੇ ਆਪਣੀ ਕਾਰ ਜਿਹੜੀ ਉਤਾਰ ਲਈ ਤੇ ਉਹ ਬਚਾਅ ਹੋ ਗਿਆ। ਵੈਸੇ ਉਹਨਾਂ ਗੋਲੀਆਂ ਚਲਾਈਆਂ ਤਾਂ ਉਹਦੇ ਵਿੱਚੋਂ ਇੱਕ ਗੋਲੀ ਜਿਹੜੀ ਆ ਉਹ ਆਰ ਪਾਰ ਹੋ ਗਈ ਬਾਂਹ ਦੇ। ਇਹ ਸਾਰਾ ਕੁਝ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੋਂ ਵੀ ਸਾਂਝਾ ਕੀਤਾ। ਦੇਖੋ ਗੱਲ ਫਿਰ ਉੱਥੇ ਆ ਗਈ ਨਾ, ਜਿਹੜੀ ਆਪਾਂ ਕਰ ਰਹੇ ਸਭ ਪਹੁੰਚੋਂ ਕਿ ਉੱਥੇ ਆ ਗਈ ਕਿ ਲੋਕ ਹੁਣ ਐਡਮਤ ਗੋਲੀਆਂ ਤੇ ਖਾਏ ਜਾਂਦੇ ਨੇ। ਆ ਕਿੰਨੀਆਂ ਕਮੇਟੀਆਂ ਬਣੀਆਂ, ਉਹਨਾਂ ਤੇ ਹਮਲੇ ਹੋਏ, 2-3 ਕਤਲ ਹੋ ਗਏ। ਇੱਕ ਬਠਿੰਡੇ ਜ਼ਿਲ੍ਹੇ ਦੇ ਵਿੱਚ ਕਮੇਟੀ ਤੇ ਕੱਲ ਪਰਚਾ ਹੋਇਆ 307 ਦਾ, ਉਹਨਾਂ ਨੇ ਬੰਦਾ ਕੁੱਟਿਆ ਤੇ ਸਿਰ 'ਚ ਵੱਜ ਗਈ ਡਾਂਗ, ਅਗਲਾ 307 ਦਾ ਪਰਚਾ ਕਰ ਦਿੱਤਾ। ਮਤਲਬ ਲੋਕ ਹੁਣ ਕੀ ਕਰਨ, ਇਹ ਤੋਂ ਵੱਧ ਦੱਸੋ? ਰੂਜ ਵਲੇਟ ਕੇ ਅੱਗ ਲਾ ਦਿਓ ਫਿਰ ਲੋਕਾਂ ਨੂੰ, ਹੋਰ ਤੇ ਕੋਈ ਚਾਰਾ ਨਹੀਂ ਹੈ ਜੀ। ਨਹੀਂ ਹੁਣ ਲੋਕ ਲੜ ਵੀ ਰਹੇ ਆ, ਲੋਕ ਸ਼ਿਕਾਇਤਾਂ ਵੀ ਕਰ ਰਹੇ ਆ, ਪਰ ਇਹ ਜਿਹੜੇ ਹਮਲੇ ਹੁੰਦੇ ਆ ਉਹਨਾਂ ਤੋਂ ਕਿੰਨੀ ਕੁ ਦੇਰ ਲੋਕ ਜਿਹੜੇ ਆ ਉਹ ਬਈ ਇਸ ਤਰ੍ਹਾਂ ਜੂਝਦੇ ਰਹਿਣਗੇ। ਇੱਕ ਨਾ ਇੱਕ ਦਿਨ ਫਿਰ ਅਗਲਾ ਕਹਿੰਦਾ ਛੱਡੋ ਖੜਾ ਜੀ, ਕੀ ਲੈਣਾ ਹੈ। ਇਹ ਚੀਜ਼ਾਂ ਜਿਹੜੀਆਂ ਨੇ ਉਹ ਦਵੈਸ਼ ਨਾਲ ਹੀ ਜੁੜਦੀਆਂ ਨੇ ਜਾ ਕੇ। ਜਦੋਂ ਕਿਸੇ ਦੇ ਇਸ ਤਰ੍ਹਾਂ ਦੇ ਗੰਦੇ ਧੰਦੇ ਤੇ ਸੱਟ ਪੈਂਦੀ ਆ ਤਾਂ ਫਿਰ ਉਹ ਗੁੱਸੇ 'ਚ ਆਇਆ ਆਹ ਕੁਛ ਕਰ ਦਿੰਦਾ ਹੈ। ਤੇ ਪੰਜਾਬ ਪੁਲਿਸ ਦੇ ਦਾਗੀ ਅਫਸਰਾਂ ਨੂੰ ਲੈ ਕੇ ਹਾਈ ਕੋਰਟ ਨੇ
ਸਖਤੀ ਦਿਖਾਈ ਹੈ ਜੀ। ਦੇਖੋ ਦਾਗੀ ਅਫਸਰਾਂ ਦਾ ਜਿਹੜਾ ਮਸਲਾ ਸੀਗਾ ਨਾ, ਇਹਦੇ ਵਿੱਚ ਪੰਜਾਬ ਪੁਲਿਸ ਬਹੁਤ ਕਸੂਤੀ ਫਸੀ ਹੋਈ ਆ ਤੇ ਫਸਾਈ ਵੀ ਇਹਨਾਂ ਦੇ ਇੱਕ ਮੁਲਾਜ਼ਮ ਨੇ ਸੀ, ਜਿਹੜਾ ਪਹਿਲਾਂ ਇਹਨਾਂ ਨੇ ਸਸਪੈਂਡ ਕਰ ਦਿੱਤਾ ਕਿ ਬਰਖਾਸਤ ਕੀਤਾ, ਫਿਰ ਬਾਅਦ ਦੇ ਵਿੱਚ ਐਸਐਸਪੀ ਦਾ ਬਰਖਾਸਤ ਕੀਤਾ, ਸ਼ਾਇਦ ਬਹਾਲ ਕਰ ਦਿੱਤਾ ਸੀ ਆਈਜੀ ਰੇਂਜ ਫਿਰੋਜ਼ਪੁਰ। ਜੀ ਉਸ ਤੋਂ ਬਾਅਦ ਜਦੋਂ ਉਹਨੂੰ ਡਿਊਟੀ ਨਾ ਮਿਲੀ ਤਾਂ ਉਹ ਸਿੱਧਾ ਹਾਈ ਕੋਰਟ ਚਲ ਗਿਆ ਕਿ ਜਿਹੜਾ ਹਵਾਲਾ ਦਿੱਤਾ ਜਾ ਰਿਹਾ ਸੀ ਕਿ ਇਹਦੇ ਤੇ ਕ੍ਰਿਮੀਨਲ ਕੇਸ ਆ, ਤੇ ਸਾਡੇ ਮਹਿਕਮੇ ਦੇ ਵਿੱਚ ਤੇ ਵਾਧੂ ਕ੍ਰਿਮੀਨਲ ਕੇਸਾਂ ਵਾਲੇ ਆ, ਇੱਥੋਂ ਤੱਕ ਕਿ ਸਜ਼ਾ ਯਾਫਤਾ ਵੀ ਜੌਬ ਕਰੀ ਜਾਂਦੇ ਆ। ਤਾਂ ਇੱਥੋਂ ਫਿਰ ਹਾਈ ਕੋਰਟ ਨੇ ਨੋਟਿਸ ਲਿਆ ਇਸ ਚੀਜ਼ ਦਾ, ਉਹ ਤੇ ਗੱਲ ਵਿੱਚ ਵਿਚਾਲੇ ਹੀ ਰਹਿ ਗਈ। ਤਾਂ ਫਿਰ ਡਾਟਾ ਜਿਹੜਾ ਉਹ ਮੰਗਿਆ ਜਾਣ ਲੱਗ ਪਿਆ ਕਿ ਭਾਈ ਤੁਸੀਂ ਆ ਕੇ ਦੱਸੋ ਕਿ ਕਿੰਨੇ ਦਾਗੀ ਪੁਲਿਸ ਅਫਸਰ ਇਸ ਵੇਲੇ ਫੋਰਸ ਦਾ ਹਿੱਸਾ ਆ। ਤਾਂ ਇਹ ਮਤਲਬ ਕਿ ਚੱਲਿਆ ਸੀਗਾ ਮਾਮਲਾ 2-3 ਸਾਲ ਤੋਂ ਮੈਂ ਫੋਲੋ ਕਰ ਰਿਹਾ ਨੂੰ, ਹੋ ਸਕਦਾ ਪੁਰਾਣਾ ਵੀ, ਤਾਂ ਉਦੋਂ ਤੋਂ ਲੈ ਕੇ ਹੁਣ ਤੱਕ। ਤਾਂ ਇਹਨਾਂ ਨੇ ਇੱਕ ਵਾਰੀ ਫਿਰ ਇਹਨਾਂ ਨੇ ਨਾ ਵਿੱਚੋਂ ਕੀ ਕੀਤਾ ਸੀਗਾ, ਕੁਝ ਕੁ ਰੈਂਕ ਜਿਹੜੇ ਹੁੰਦੇ ਹੇਠਲੇ ਰੈਂਕ ਵਾਲੇ, ਜਿੱਦਾਂ ਲਾ ਲਓ ਹੌਲਦਾਰ, ਥਾਣੇਦਾਰ, ਛੋਟੇ ਜਿਹੜੇ ਆ, ਉਹਨਾਂ ਦਾ ਡਾਟਾ ਦੇ ਦਿੱਤਾ ਤੇ ਉਹ ਵੀ ਸੈਂਕੜਿਆਂ ਦੇ ਵਿੱਚ ਸੀਗਾ। ਤੇ ਉਤਲੇ ਜਿਹੜੇ ਸੀਗੇ ਜਿੱਦਾਂ ਇੰਸਪੈਕਟਰ, ਡੀਐਸਪੀ, ਐਸਪੀ, ਉਹ ਛੱਡ ਦਿੱਤੇ। ਤਾਂ ਫਿਰ ਕੋਰਟ ਨੇ ਕਿਹਾ ਸੀਗਾ ਕਿ ਨਹੀਂ, ਹੁਣ ਦੁਬਾਰਾ ਸੁਣਵਾਈ ਹੋਈ ਆ ਤੇ ਇਹਦੇ ਵਿੱਚ ਫਿਰ ਇੱਕ ਵਾਰੀ ਕਿਹਾ ਗਿਆ ਕਿ ਬਈ ਜਿਹੜੇ ਅਫਸਰ ਦਾਗੀ ਆ ਪੁਲਿਸ ਦੇ ਵਿੱਚ, ਜਿਨ੍ਹਾਂ ਤੇ ਇਸ ਤਰ੍ਹਾਂ ਦੇ ਕ੍ਰਿਮੀਨਲ ਕੇਸ ਰਜਿਸਟਰਡ ਨੇ ਜਾਂ ਕਿਤੇ ਨਾ ਕਿਤੇ ਕੋਈ ਇੱਕਾ ਦੁੱਕਾ ਐਸੇ ਕੇਸ ਵੀ ਹੈ ਜਿਹਦੇ ਚ ਸਜ਼ਾ ਵੀ ਹੋਈ ਹੈ ਤੇ ਜੌਬ ਕਰ ਗਏ, ਉਹ ਸਾਰਾ ਡਾਟਾ ਦਿਓ। ਸੋ ਇਹ ਆਪਣੇ ਆਪ ਦੇ ਵਿੱਚ ਹੁਣ ਦਿਲਚਸਪ ਸੁਣਵਾਈ ਬਣੀ ਪਈ ਆ। ਅਗਲੀ ਸੁਣਵਾਈ ਤੇ ਇਹਨਾਂ ਨੂੰ ਆਪਣਾ ਇੱਕ ਤਫਸੀਲ ਪੂਰਵਕ ਜਵਾਬ ਦਾਖਲ ਕਰਨਾ ਪਵੇਗਾ ਕਿ ਕਿੰਨੇ ਪੁਲਿਸ ਫੋਰਸ ਦੇ ਵਿੱਚ ਦਾਗੀ ਅਫਸਰ ਹੈ। ਜੀ 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 ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ, ਪਰ ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਵੱਧਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਰੁਖ ਕਰਾਂਗੇ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਜੁੜੀ ਇੱਕ ਖਾਸ ਖਬਰ ਤੋਂ। ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਦਰਮਿਆਨ ਵਿਵਾਦ ਦਾ ਮੁੱਢ ਭਾਗੋ ਮਾਜਰਾ ਦੇ ਵਿੱਚ ਹੋਏ ਕਬੱਡੀ ਕੱਪ ਤੋਂ ਵੱਜਾ ਸੀ। ਪੰਜਾਬੀ ਗਾਇਕ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਤੇ ਲਾਰੈਂਸ ਦੇ ਭਤੀਜੇ ਸਚਿਨ ਬਿਸ਼ਨੋਈ ਉਰਫ ਸਚਿਨ ਥਾਪੜ ਨੇ ਪੁਲਿਸ ਦੇ ਕੋਲ ਪੁੱਛ ਪੜਤਾਲ ਦੇ ਦੌਰਾਨ ਨਵੇਂ ਖੁਲਾਸੇ ਕੀਤੇ ਨੇ। ਸਚਿਨ ਥਾਪੜ ਇਸ ਸਮੇਂ ਨਿਆਇਕ ਹਿਰਾਸਤ ਦੇ ਤਹਿਤ ਮਾਨਸਾ ਜੇਲ੍ਹ ਦੇ ਵਿੱਚ ਬੰਦ ਹੈ। ਇਸ ਕਬੱਡੀ ਕੱਪ ਨੂੰ ਲੈ ਕੇ ਪਹਿਲਾਂ ਲਾਰੈਂਸ ਅਤੇ ਫਿਰ ਲਾਰੈਂਸ ਤੇ ਗੋਲਡੀ ਬਰਾੜ ਦਾ ਸਿੱਧੂ ਮੂਸੇਵਾਲੇ ਦੇ ਨਾਲ ਫੋਨ ਤੇ ਝਗੜਾ ਹੋ ਗਿਆ ਸੀ। ਇਸ ਮਗਰੋਂ ਪੰਜਾਬੀ ਗਾਇਕ ਦੇ ਕਤਲ ਦੀ ਸਾਜ਼ਿਸ਼ ਘੜੀ ਗਈ। ਹਾਲਾਂਕਿ ਪੁਲਿਸ ਅਧਿਕਾਰੀ ਇਸ ਮਾਮਲੇ ਸੰਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਨੇ। ਪੁੱਛਗਿੱਛ ਦੇ ਦੌਰਾਨ ਸਚਿਨ ਨੇ ਇਹ ਗੱਲ ਦੱਸੀ ਹੈ ਕਿ ਉਸ ਨੂੰ 2021 ਦੇ ਵਿੱਚ ਹੀ ਪਤਾ ਲੱਗ ਗਿਆ ਸੀਗਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਣਾ ਹੈ। ਸਚਿਨ ਨੇ ਦੱਸਿਆ ਕਿ ਉਹ ਅਗਸਤ 2021 ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਨਾਲ ਰਾਜਸਥਾਨ ਦੀ ਅਜਮੇਰ ਜੇਲ੍ਹ ਦੇ ਵਿੱਚ ਬੰਦ ਸੀ। ਉਸ ਸਮੇਂ ਬੰਬੀਹਾ ਗੈਂਗ ਵੱਲੋਂ ਪੰਜਾਬ ਦੇ ਵਿੱਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਸੀ। ਲਾਰੈਂਸ ਨੇ ਮੂਸੇਵਾਲੇ ਨੂੰ ਫੋਨ ਤੇ ਕਿਹਾ ਕਿ ਉਹ ਇਸ ਕੱਪ ਦੇ ਵਿੱਚ ਨਾ ਜਾਵੇ ਕਿਉਂਕਿ ਇਹ ਟੂਰਨਾਮੈਂਟ ਕਰਵਾਉਣ ਵਾਲਾ ਉਹਦਾ ਦੁਸ਼ਮਣ ਹੈ। ਲਾਰੈਂਸ ਦੇ ਇਨਕਾਰ ਕਰਨ ਦੇ ਬਾਵਜੂਦ ਸਿੱਧੂ ਮੂਸੇਵਾਲਾ ਉੱਥੇ ਗਿਆ ਤੇ ਬਾਅਦ ਦੇ ਵਿੱਚ ਲਾਰੈਂਸ ਨੇ ਮੂਸੇਵਾਲਾ ਨੂੰ ਫੋਨ ਤੇ ਪੁੱਛਿਆ ਕਿ ਉਹ ਉਸ ਦੇ ਇਨਕਾਰ ਕਰਨ ਦੇ ਬਾਵਜੂਦ ਉੱਥੇ ਕਿਉਂ ਗਿਆ। ਪੁਲਿਸ ਦੇ ਮੁਤਾਬਕ ਸਚਿਨ ਥਾਪੜ ਨੇ ਇਹ ਗੱਲ ਦੱਸੀ ਹੈ ਕਿ ਲਾਰੈਂਸ ਨੇ ਮੂਸੇਵਾਲੇ ਦੇ ਨਾਲ ਦੁਰਵਿਵਹਾਰ ਕੀਤਾ, ਉਹਦੇ ਨਾਲ ਗਲਤ ਭਾਸ਼ਾ ਦੇ ਵਿੱਚ ਪੇਸ਼ ਆਇਆ ਸੀ ਤੇ ਮੂਸੇਵਾਲੇ ਨੇ ਵੀ ਅੱਗਿਓਂ ਉਸੇ ਲਹਿਜੇ ਦੇ ਵਿੱਚ ਜਵਾਬ ਦਿੱਤਾ। ਉਧਰ ਇਹਨੂੰ ਹੁਣ ਮਾਨਸਾ ਤੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਜੇਲ੍ਹ ਭੇਜਣ ਤੋਂ ਪਹਿਲਾਂ ਮਾਨਸਾ ਪੁਲਿਸ ਨੇ ਉਸ ਦਾ ਮੈਡੀਕਲ ਕਰਵਾਇਆ ਸੀਗਾ ਤੇ ਦੱਸਿਆ ਗਿਆ ਕਿ ਟੈਸਟ ਰਿਪੋਰਟ ਦੇ ਵਿੱਚ ਉਹਨੂੰ ਮਾਮੂਲੀ ਪੀਲੀਏ ਦੀ ਸ਼ਿਕਾਇਤ ਜਿਹੜੀ ਆ ਉਹ ਪਾਈ ਗਈ ਹੈ। ਹੁਣ ਇਸ ਮਾਮਲੇ ਦੇ ਵਿੱਚ ਮਾਨਸਾ ਦੇ ਹੀ ਹਰਜਿੰਦਰ ਸਿੰਘ ਉਰਫ ਹੈਰੀ ਦਾ ਨਾਮ ਵੀ ਸਾਹਮਣੇ ਆਇਆ। ਉਹ ਇਸ ਸਮੇਂ ਦੁਬਈ ਰਹਿ ਰਿਹਾ। ਸਚਿਨ ਨੇ ਪੁਲਿਸ ਦੇ ਕੋਲ ਕਬੂਲ ਕੀਤਾ ਕਿ ਹੈਰੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ਤੇ ਉਸ ਦੇ ਲਈ ਜਾਲੀ ਪਾਸਪੋਰਟ ਦਾ ਪ੍ਰਬੰਧ ਕੀਤਾ ਸੀ। ਇਸ ਦੀ ਵਰਤੋਂ ਕਰਕੇ ਉਹ ਵਿਦੇਸ਼ ਭੱਜ ਜਾਂਦਾ ਸੀ। ਐਸਆਈਟੀ ਦੇ ਇੱਕ ਮੈਂਬਰ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਸਚਿਨ ਥਾਪੜ ਤੋਂ ਪੁੱਛਗਿੱਛ ਦੇ ਦੌਰਾਨ ਮਾਨਸਾ ਦੇ ਹਰਜਿੰਦਰ ਸਿੰਘ ਉਰਫ ਹੈਰੀ ਦਾ ਨਾਮ ਮੂਸੇਵਾਲਾ ਦੇ ਕਤਲ ਦੀ ਸਕੀਮ ਦੇ ਵਿੱਚ ਯੋਜਨਾ ਦੇ ਵਿੱਚ ਸ਼ਾਮਲ ਹੋਣ ਦਾ ਪਤਾ ਲੱਗਿਆ। ਹੈਰੀ ਕਤਲ ਤੋਂ ਪਹਿਲਾਂ ਹੀ ਇਸ ਯੋਜਨਾ ਦਾ ਹਿੱਸਾ ਸੀ। ਉਸਨੇ ਗੈਂਗਸਟਰਾਂ ਨੂੰ ਮੋਬਾਈਲ ਫੋਨ ਦੇ ਸਿਮ ਕਾਰਡ ਅਤੇ ਫੰਡ ਵੀ ਦਿੱਤੇ। ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਕੀ ਹੈਰੀ ਨੂੰ ਇਸ ਗੱਲ ਦਾ ਪਤਾ ਸੀ, ਇਸ ਤੱਥ ਦਾ ਪਤਾ ਸੀ ਕਿ ਉਹ ਮੂਸੇਵਾਲਾ ਦੇ ਕਤਲ ਦੀ ਯੋਜਨਾ ਦਾ ਹਿੱਸਾ ਬਣ ਜਾ ਰਿਹਾ। ਇਸ ਪੂਰੀ ਜਦੋਂ ਰਿਪੋਰਟ ਨੂੰ ਦੇਖਦੇ ਹਾਂ ਤਾਂ ਕਈ ਸਵਾਲ ਇਹਦੇ ਵਿੱਚ ਪੈਦਾ ਹੁੰਦੇ ਨੇ ਆਪੋ ਆਪਣੇ ਦੇ ਵਿੱਚ। ਪਰ ਅਸਲ ਦੇ ਵਿੱਚ ਜਿਹੜਾ ਇੱਕ ਮੇਨ ਜਿਹੜੀ ਗੱਲ ਆ ਕਰਨ ਵਾਲੀ ਇੱਕ ਮੁੱਖ ਸਵਾਲ ਹੈ ਜਿਹੜਾ ਉਹ ਇਹ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਪਹਿਲੇ ਦਿਨ ਤੋਂ ਹੀ ਕਹਿ ਰਹੇ ਨੇ ਕਿ ਉਹਨਾਂ ਦੇ ਪੁੱਤ ਨੂੰ ਗੈਂਗਸਟਰਾਂ ਦੇ ਨਾਲ ਜੋੜਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਜਦਕਿ ਉਸ ਦਾ ਇਹਨਾਂ ਗੱਲਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਹੁਣ ਜਿਹੜਾ ਬੰਦਾ ਇਸ ਦੁਨੀਆ ਦੇ ਵਿੱਚ ਨਹੀਂ, ਉਹਨੇ ਤਾਂ ਕਿ ਨਹੀਂ ਕਹਿਣਾ ਕਿ ਇਹਨਾਂ ਨੇ ਮੈਨੂੰ ਮਨਾ ਕੀਤਾ ਸੀ ਭਾਗੋ ਮਾਜਰਾ ਜਾਣ ਤੋਂ ਕਬੱਡੀ ਕੱਪ ਤੇ, ਜਾਂ ਮੈਂ ਗਿਆ, ਜਾਂ ਮੈਂ ਇਹਨਾਂ ਨੇ ਬਾਅਦ ਦੇ ਵਿੱਚ ਮੈਨੂੰ ਫੋਨ ਕੀਤਾ। ਪਰ ਜਿਹੜੀ ਗੱਲ ਤੇ ਚਰਚਾ ਹੋਣੀ ਚਾਹੀਦੀ ਹੈ ਉਹ ਇਹ ਹੈ ਕਿ ਕੀ ਪ੍ਰਸਿੱਧ ਬੰਦਾ, ਕਿ ਜਿਹੜਾ ਬੰਦਾ ਪਹਿਲਾਂ ਤਾਂ ਆਪਾਂ ਇਹ ਵੀ ਸੁਣਦੇ ਰਹੇ ਨਾ ਕਿ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਵਾਰੀ ਕਿਹਾ ਸੀਗਾ ਕਿ ਮੂਸੇਵਾਲਾ ਨੇ ਮੈਨੂੰ ਦੱਸਿਆ ਸੀਗਾ ਕਿ ਮੈਥੋਂ ਮੇਰੇ YouTube ਅਕਾਊਂਟ ਦੇ ਪਾਸਵਰਡ ਮੰਗੇ ਜਾ ਰਹੇ ਨੇ, ਕਿਉਂਕਿ ਉਹਦੇ YouTube ਅਕਾਊਂਟ ਤੇ ਜਿਹੜੀ ਟਰਨਓਵਰ ਸੀ ਜਾਂ ਮਤਲਬ ਮਹੀਨੇ ਬਾਅਦ ਜੋ ਵੀ YouTube ਪੇ ਕਰਦਾ ਤਾਂ ਉਹ ਕਰੋੜਾਂ ਦੇ ਵਿੱਚ ਸੀ, ਕਿਉਂਕਿ ਸਬਸਕ੍ਰਾਈਬਰਸ ਦੇ ਮਾਮਲੇ ਦੇ ਵਿੱਚ ਜਾਂ ਉਹਦੀਆਂ ਵੀਡੀਓ ਵਾਇਰਲ ਮਾਮਲੇ ਦੇ ਵਿੱਚ ਮੂਸੇਵਾਲਾ ਦੀ YouTube ਤੇ ਚੰਗੀ ਫੈਨ ਫੋਲੋਇੰਗ ਸੀਗੀ। ਉਹ ਜਦੋਂ ਇੰਸਟਾਗ੍ਰਾਮ ਤੇ ਲਾਈਵ ਹੁੰਦਾ ਸੀਗਾ 60-60 ਹਜ਼ਾਰ ਬੰਦਾ ਉਹਦੇ ਨਾਲ ਲਾਈਵ ਜੁੜ ਜਾਂਦਾ ਸੀ। 60-60 ਹਜ਼ਾਰ ਜਿੰਨੇ ਵਿਊਜ਼, ਜਿੰਨੇ ਲਾਈਕਸ, ਬਾਲੀਵੁੱਡ ਜਿਨ੍ਹਾਂ ਦੇ ਏਡਾ ਵੱਡਾ ਘੇਰਾ, ਐਡੀ ਵੱਡੀ ਇੰਡਸਟਰੀ ਹੈ, ਕਿੰਨੇ 100 ਸਾਲਾਂ ਤੋਂ ਚੱਲ ਰਹੀ ਹੈ, ਕਿੰਨੇ ਦਹਾਕਿਆਂ ਤੋਂ ਚੱਲ ਰਹੀ ਹੈ, ਉੱਥੇ ਕੰਮ ਕਰਨ ਵਾਲੇ 8-8, 9-9, 10-10 ਸੁਪਰ ਹਿੱਟ ਫਿਲਮਾਂ ਦੇਣ ਵਾਲੇ ਲੋਕਾਂ ਦੇ ਹੁੰਦੇ ਆ, ਉਸ ਤੋਂ ਕਿਤੇ ਜ਼ਿਆਦਾ ਸਿੱਧੂ ਮੂਸੇਵਾਲੇ ਦੇ ਸੀ। ਅੱਜ ਵੀ ਉਹਦਾ ਇਹ YouTube ਚੈਨਲ ਤੁਸੀਂ ਖੋਲੋਗੇ ਨਾ 23 ਮਿਲੀਅਨ ਸਬਸਕ੍ਰਾਈਬਰ ਆ, ਜੇ ਮੈਂ ਗਲਤ ਨਾ ਹੋਵਾਂ 22 ਮਿਲੀਅਨ ਦੇ ਨੇੜੇ ਤੇੜੇ ਨੇ। 22 ਮਿਲੀਅਨ ਸਬਸਕ੍ਰਾਈਬਰਸ ਬਹੁਤ ਜ਼ਿਆਦਾ ਹੁੰਦੇ ਨੇ। ਕਿਸੇ ਚੰਗੀ ਮਿਊਜ਼ਿਕ ਕੰਪਨੀ ਨੂੰ ਐਸਟੈਬਲਿਸ਼ ਹੋਣ ਦੇ ਲਈ ਦਹਾਕੇ ਲੱਗ ਜਾਂਦੇ ਇਸ ਅੰਕੜੇ ਨੂੰ ਛੂਹਣ ਦੇ ਲਈ, ਤੇ ਕਰੋੜਾਂ ਅਰਬਾਂ ਰੁਪਈਆ ਉਹਦਾ ਆਪਣੇ ਪ੍ਰੋਡਕਸ਼ਨ ਤੇ ਲੱਗ ਜਾਂਦਾ ਕਿ ਉਹ ਪ੍ਰੋਡਕਸ਼ਨ ਲਿਆਵੇ, ਐਸੀ ਪ੍ਰੋਡਕਸ਼ਨ ਕਰੇ ਕਿ ਲੋਕ ਉਹਦੇ ਚੈਨਲ ਦੇ ਨਾਲ ਜੁੜਨ, ਉਹਨੂੰ ਸਬਸਕ੍ਰਾਈਬ ਕਰਨ। ਪੰਜਾਬੀ ਦੇ ਕਹਿੰਦੇ ਕਹਾਉਂਦੇ ਗਾਇਕ ਵੀ
10-10 12-12 ਮਿਲੀਅਨ ਤੇ ਫਿਰਦੇ ਨੇ, ਜਿਹੜੇ ਕਹਿੰਦੇ ਕਹਾਉਂਦੇ ਨੇ, ਮੈਂ ਨਾਂ ਨਹੀਂ ਕਿਸੇ ਦਾ ਲੈਣਾ, ਜਿਹੜੇ ਆਪਣੇ ਆਪ ਦੇ ਵਿੱਚ ਕਈ ਤਾਂ 10 ਮਿਲੀਅਨ ਤੇ ਵੀ ਹੈ ਨਹੀਂਗੇ। ਤੇ ਸਿੱਧੂ ਮੂਸੇਵਾਲਾ ਜਦੋਂ ਇਸ ਦੁਨੀਆ ਤੋਂ ਗਿਆ, ਜਦੋਂ ਉਹਦਾ ਕਤਲ ਹੋਇਆ, ਤਕਰੀਬਨ ਉਦੋਂ 15-18 ਜਾਂ ਮਿਲੀਅਨ ਜਿਹੜੇ ਸਬਸਕ੍ਰਾਈਬਰ ਸੀਗੇ ਉਹਦੇ ਚੈਨਲ ਤੇ ਸੀਗੇ, ਤੇ SYL ਗਾਣੇ ਤੋਂ ਬਾਅਦ ਉਹਦੇ ਜਿਹੜੇ ਸਬਸਕ੍ਰਾਈਬਰਾਂ ਦੀ ਗਿਣਤੀ ਹੋਰ ਵਧੀ ਸੀ। ਇਹ ਗਾਣਾ ਉਹਦੇ ਇਸ ਦੁਨੀਆ ਤੇ ਜਾਣ ਤੋਂ ਬਾਅਦ ਆਇਆ ਸੀਗਾ। ਪਰ ਕੀ ਇੱਕ ਪ੍ਰਸਿੱਧ ਬੰਦਾ ਇਹ ਨਹੀਂ ਤੈਅ ਕਰ ਸਕਦਾ ਕਿ ਮੈਂ ਕਿਤੇ ਜਾਣਾ, ਕਿੱਥੇ ਨਹੀਂ ਜਾਣਾ? ਕਿ ਜੇਲ੍ਹ ਦੇ ਵਿੱਚ ਬੈਠਾ ਬੰਦਾ ਤੈਅ ਕਰੂਗਾ ਕਿ ਤੂੰ ਕਿੱਥੇ ਜਾਣਾ, ਕਿੱਥੇ ਨਹੀਂ ਜਾਣਾ? ਜੇ ਆਪਾਂ ਇਹ ਵੀ ਗੱਲ ਕਰ ਲਈਏ, ਚਲੋ ਹੁਣ ਉਹਨੇ ਆਪਣੀ ਸਫਾਈ ਦੇ ਵਿੱਚ ਕੁਛ ਨਹੀਂ ਕਹਿਣਾ। ਸਾਡੇ ਕੋਲੇ ਸਿਰਫ 2 ਹੀ ਚੀਜ਼ਾਂ ਨੇ, ਜਾਂ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਹੈ, ਜਿਹਨੂੰ ਅਸੀਂ ਸੱਚ ਮੰਨ ਲਈਏ, ਜਿਹਨੂੰ ਅਸੀਂ ਆਧਾਰ ਮੰਨ ਲਈਏ, ਜਾਂ ਜਿਹੜੀ ਕਿ ਅਧਿਕਾਰਕ ਤੌਰ ਤੇ ਸਾਨੂੰ ਕਹਿਣੀ ਪੈਂਦੀ ਹੈ, ਔਨ ਦੀ ਏਅਰ ਕਹਿਣੀ ਪੈਂਦੀ ਹੈ, ਜਾਂ ਸਾਨੂੰ ਮੁਆਸ਼ਰੇ ਦੇ ਵਿੱਚ ਵੀ ਮੰਨਣੀ ਪੈਂਦੀ ਹੈ। ਤੇ ਜਾਂ ਫਿਰ ਦੂਜੇ ਪਾਸੇ ਜਿਹੜੇ ਇਹਨਾਂ ਦੇ ਕਬੂਲਨਾਮੇ ਨੇ ਗੈਂਗਸਟਰਾਂ ਦੇ, ਔਰ ਕਬੂਲਨਾਮੇ ਦੇ ਵਿੱਚ ਤਾਂ ਗੋਲਡੀ ਬਰਾੜ ਇਹ ਗੱਲ ਕਹਿੰਦਾ ਕਿ ਮੇਰੇ ਭਰਾ ਦਾ ਕਤਲ ਹੋਇਆ, ਗੁਰਲਾਲ ਬਰਾੜ ਦਾ, ਇਸ ਕਰਕੇ ਅਸੀਂ ਬਦਲਾ ਲਿਆ। ਹੁਣ ਉਸ ਕਤਲ ਮਾਮਲੇ ਦੇ ਵਿੱਚ ਉਹਦੀ ਸ਼ਮੂਲੀਅਤ ਸੀ ਜਾਂ ਨਹੀਂ ਸੀ, ਇਹ ਕਿਸੇ ਨੂੰ ਕੀ ਪਤਾ। ਫਿਰ ਪਿੱਛੇ ਵੀ ਗੱਲ ਆਪਾਂ ਸੁਣਦੇ ਰਹੇ, ਜਦੋਂ ਇਹ ਸਾਰੀਆਂ ਗੱਲਾਂ ਖੁੱਲ੍ਹਦੀਆਂ ਅਸਲ ਦੇ ਵਿੱਚ, ਕਿ ਜਿਹੜਾ ਵਿੱਕੀ ਮਿੱਡੂ ਖੇੜਾ ਕਤਲ ਮਾਮਲਾ ਹੋਇਆ, ਉਹਦੇ ਵਿੱਚ ਵੀ ਜਿਹੜਾ ਮੂਸੇਵਾਲੇ ਦਾ ਇੱਕ ਨਾਲ ਮੁੰਡਾ ਰਹਿੰਦਾ ਸੀਗਾ, ਅਰਸ਼ਪ੍ਰੀਤ ਉਹਦਾ ਨਾਮ ਹੈ, ਉਹਦਾ ਨਾਂ ਆਸਟ੍ਰੇਲੀਆ ਰਹਿੰਦਾ ਸੀਗਾ, ਉਹਦਾ ਨਾਂ ਆਇਆ। ਉਹ ਜਾਂਚ ਦੇ ਵਿੱਚ ਸ਼ਾਮਲ ਨਹੀਂ ਸੀ ਹੋਇਆ, ਹਾਲਾਂਕਿ ਉਹਦਾ ਨਾਮ ਆਇਆ, ਪਰ ਬਾਅਦ ਦੇ ਵਿੱਚ ਉਹਨੇ ਕਿਹਾ ਕਿ ਆਪਣੀ ਸਫਾਈ ਦੇ ਵਿੱਚ ਕਿ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸੋ ਇੱਕ ਗੱਲ ਕਿੱਥੋਂ ਤੁਰਦੀ ਹੈ? ਗੱਲ ਤੁਰਦੀ ਹੈ ਇੱਕ ਸ਼ਾਹਰੁਖ ਨਾਂ ਦਾ ਜਿਹੜਾ ਗੈਂਗਸਟਰ ਹੈ, ਉਹ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਫੜਦਾ, ਉਹਨੂੰ ਗ੍ਰਿਫਤਾਰ ਕਰਦਾ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਕਿਹੜਾ? ਜਿਹਨੂੰ HES ਧਾਲੀਵਾਲ ਲੀਡ ਕਰਦੇ ਨੇ। ਧਾਲੀਵਾਲ ਕੌਣ ਨੇ? ਜਿਨ੍ਹਾਂ ਨੇ ਦੀਪਕ ਟੀਨੂ, ਜਿਹੜਾ ਕਿ ਪੰਜਾਬ ਪੁਲਿਸ ਦੇ ਜਵਾਨ ਪ੍ਰਿਤਪਾਲ ਸਿੰਘ ਦੀ ਹਿਰਾਸਤ ਚੋਂ ਭੱਜ ਗਿਆ ਸੀ। ਪ੍ਰਿਤਪਾਲ ਸਿੰਘ ਕੌਣ ਹੈ? ਜਿਹਦੇ ਤੇ ਇਲਜ਼ਾਮ ਲੱਗਿਆ ਕਿ ਇਹ ਗੈਂਗਸਟਰਾਂ ਤੋਂ ਪੈਸੇ ਲੈ ਕੇ ਚੰਡੀਗੜ੍ਹ ਦੇ ਸ਼ਾਪਿੰਗ ਮਾਲਾਂ ਦੇ ਵਿੱਚ ਸ਼ਾਪਿੰਗ ਕਰਦਾ ਸੀ, ਕਲੱਬਾਂ ਦੇ ਵਿੱਚ ਮਸਤੀਆਂ ਕਰਦਾ ਸੀ, ਅਯਾਸ਼ੀ ਕਰਦਾ ਸੀ। ਪ੍ਰਿਤਪਾਲ ਸਿੰਘ ਤੇ ਦੋਸ਼ ਲੱਗਿਆ। ਇਸ ਵੇਲੇ ਉਹ ਜੇਲ੍ਹ ਦੇ ਵਿੱਚ ਬੰਦ ਹੈ, ਉਹਨੂੰ ਫੜ ਲਿਆ ਗਿਆ ਸੀ ਬਾਅਦ ਦੇ ਵਿੱਚ। ਜਿਹੜਾ ਛੱਡਿਆ ਗੈਂਗਸਟਰ, ਪਹਿਲੀ ਗੱਲ ਤਾਂ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੋਈ ਇੱਕਾ ਦੁੱਕਾ ਗੈਂਗਸਟਰ ਫੜੇ ਨੇ, ਸਾਰੇ ਗੈਂਗਸਟਰ ਇਸ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਫੜੇ ਨੇ, ਸਪੈਸ਼ਲ ਸੈੱਲ ਨੇ। HGS ਧਾਲੀਵਾਲ ਨੂੰ ਜਦੋਂ ਪਤਾ ਲੱਗਿਆ ਕਿ ਦੀਪਕ ਟੀਨੂ ਪੰਜਾਬ ਪੁਲਿਸ ਦੀ ਹਿਰਾਸਤ ਚੋਂ ਫਰਾਰ ਹੋ ਗਿਆ, ਤੇ ਉਹਨੇ ਆਪਣਾ ਜਿਹੜਾ ਉਹਦਾ ਨੈਟਵਰਕ ਹੈ ਉਹਨੂੰ ਸਟਰੋਂਗ ਕੀਤਾ, ਤੇ ਉਸ ਬੰਦੇ ਨੂੰ ਤਕਰੀਬਨ 8-10 ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਰਾਜਸਥਾਨ ਦੇ ਵਿੱਚੋਂ ਜਿਹੜਾ ਉਹਨੂੰ ਫੜ ਲਿਆ ਸੀ। ਉਹ ਉਦੋਂ ਰਾਜਸਥਾਨ ਦੇ ਜ਼ਰੀਏ ਗੁਜਰਾਤ, ਤੇ ਗੁਜਰਾਤ ਤੋਂ ਬਾਅਦ ਉਹ ਬਾਹਰ ਨਿਕਲਣ ਦੀ ਤਾਕ ਦੇ ਵਿੱਚ ਸੀ, ਪਰ ਦੀਪਕ ਟੀਨੂ ਫੜ ਲਿਆ ਗਿਆ। ਖੈਰ, ਉਸ ਤੋਂ ਬਾਅਦ ਕੀ ਹੁੰਦਾ ਕਿ ਉਹ ਸਪੈਸ਼ਲ ਸੈੱਲ ਇੱਕ ਗੈਂਗਸਟਰ ਨੂੰ ਗ੍ਰਿਫਤਾਰ ਕਰਦਾ, ਜਿਹਦਾ ਨਾਂ ਸ਼ਾਹਰੁਖ ਹੁੰਦਾ। ਸ਼ਾਹਰੁਖ ਇਸ ਗੱਲ ਦਾ ਖੁਲਾਸਾ ਕਰਦਾ ਹੈ ਕਿ ਪੰਜਾਬ ਦੇ ਵਿੱਚ ਕਿਸੇ ਪ੍ਰੋਮੀਨੈਂਟ ਬੰਦੇ ਦਾ ਕਤਲ ਹੋਣ ਵਾਲਾ ਹੈ, ਤੇ ਜਿਹੜਾ ਵਿੱਕੀ ਮਿੱਡੂ ਖੇੜਾ ਮਾਮਲਾ ਹੈ, ਉਹਦੇ ਵਿੱਚ ਮੇਰੀ ਸ਼ਮੂਲੀਅਤ ਸੀ। ਯਾਨੀ ਕਿ ਉਹ ਇਸ ਤਰ੍ਹਾਂ ਦੀਆਂ 3-4 ਲੀਡਸ ਦਿੰਦਾ ਦਿੱਲੀ ਪੁਲਿਸ ਸਪੈਸ਼ਲ ਸੈੱਲ ਨੂੰ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਜਿਹੜਾ ਇਹ ਲੀਡਸ ਪੰਜਾਬ ਪੁਲਿਸ ਦੇ ਨਾਲ ਸ਼ੇਅਰ ਕਰਦਾ, ਤੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਸਿੱਧੂ ਮੂਸੇਵਾਲਾ ਨੂੰ ਵੀ ਧਮਕੀਆਂ ਆ ਰਹੀਆਂ, ਲਿਹਾਜ਼ਾ ਉਹਦੀ ਸਿਕਿਉਰਿਟੀ ਵਧਾਉਣੀ ਚਾਹੀਦੀ ਹੈ। ਉਹਨੂੰ ਸਿਕਿਉਰਿਟੀ ਮਿਲ ਜਾਂਦੀ ਹੈ। ਉਸ ਤੋਂ ਬਾਅਦ ਉਹ ਕਾਂਗਰਸ ਦੇ ਵਿੱਚ ਆ ਜਾਂਦਾ। ਕਾਂਗਰਸ ਦੀ ਸਰਕਾਰ ਸੀ, ਤਾਂ ਉਹਦਾ ਜ਼ਾਹਰ ਜੀ ਗੱਲ ਹੈ ਕਿ ਜਿਹੜਾ ਬੰਦਾ ਚੰਨੀ ਦੇ ਨੇੜੇ ਆ, ਜਿਹੜਾ ਬੰਦਾ ਸੁਖਜਿੰਦਰ ਰੰਧਾਵੇ ਦੇ ਨੇੜੇ ਆ, ਜਾਂ ਜਿਹੜਾ ਬੰਦਾ ਰਾਜਾ ਵੜਿੰਗ ਦੇ ਨੇੜੇ ਆ, ਤਾਂ ਉਹਨੂੰ ਸਿਕਿਉਰਿਟੀ ਦੀ ਤਾਂ ਕੋਈ ਤੋੜ ਨਹੀਂ। ਸੋ ਸਿਕਿਉਰਿਟੀ ਦਿੱਤੀ ਗਈ, ਪਰ ਜਿਹੜੇ ਥ੍ਰੈਟ ਆ ਰਹੇ ਸੀ ਲਗਾਤਾਰ, ਉਹਨਾਂ ਤੇ ਪੰਜਾਬ ਪੁਲਿਸ ਦੇ ਜਿਹੜਾ ਇੰਟੈਲੀਜੈਂਸ ਵਿੰਗ ਸੀ, ਉਹਨੇ ਕੋਈ ਕੰਨ ਨਾ ਧਰਿਆ, ਕਿਉਂਕਿ ਜੇਕਰ ਆ ਰਹੇ ਸੀ ਤਾਂ ਫਿਰ ਇਹ ਸ਼ੇਅਰ ਕਿਉਂ ਨਾ ਕੀਤੇ ਗਏ, ਜਾਂ ਉਹਨੂੰ ਖਬਰਦਾਰ ਕਿਉਂ ਨਾ ਕੀਤਾ ਗਿਆ, ਜਾਂ ਜਦੋਂ ਸੁਰੱਖਿਆ ਘਟਾਈ ਗਈ, ਜਦੋਂ ਕਟੌਤੀ ਕੀਤੀ ਗਈ, ਤਾਂ ਉਦੋਂ ਇਹਨੂੰ ਆਧਾਰ ਕਿਉਂ ਨਾ ਮਨਾਇਆ ਗਿਆ ਕਿ ਇਹਨੂੰ ਪਿਛਲੇ 3 ਸਾਲਾਂ ਦੇ ਵਿੱਚ 23 ਧਮਕੀਆਂ ਆਈਆਂ ਸੀ। ਇੱਕ ਮੈਂ ਜਿਹੜੀ ਰਿਪੋਰਟ ਪੜ੍ਹੀ ਸੀ BBC ਤੇ, ਸਿੱਧੂ ਮੂਸੇਵਾਲਾ ਨੂੰ 2019, 20 ਤੇ 21 ਦੇ ਵਿੱਚ 3 ਸਾਲਾਂ ਦੇ ਵਿੱਚ 23 ਧਮਕੀਆਂ ਮਿਲੀਆਂ ਸਨ ਵੱਖ-ਵੱਖ ਸਰੋਤਾਂ ਤੋਂ। ਉਹਨਾਂ ਦੇ ਵਿੱਚ ਇਕੱਲਾ ਲਾਰੈਂਸ ਬਿਸ਼ਨੋਈ ਨਹੀਂ ਸੀਗਾ। ਹੁਣ ਅਸਲ ਦੇ ਵਿੱਚ ਸਵਾਲ ਵੱਡਾ ਇਹ ਪੈਦਾ ਹੁੰਦਾ ਹੈ ਕਿ ਜੇਕਰ ਪੁਲਿਸ ਇਸ ਐਂਗਲ ਤੋਂ ਇਸ ਮਾਮਲੇ ਨੂੰ ਪੜਤਾਲ ਰਹੀ ਹੈ, ਜੇਕਰ ਇਸ ਮਾਮਲੇ ਨੂੰ ਖੰਗਾਲਿਆ ਜਾ ਰਿਹਾ ਹੈ, ਤਾਂ ਕੀ ਜਿਹੜੇ ਦੂਜੇ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਕਿ ਸਾਡੇ ਐਂਟੀ ਗੈਂਗ ਹੈ, ਬੰਬੀਹਾ ਗੈਂਗ ਹੈ, ਉਹਨਾਂ ਨੂੰ ਉਹਨਾਂ ਤੋਂ ਵੀ ਪੁੱਛ ਪੜਤਾਲ ਕੀਤੀ ਜਾਊਗੀ ਕਿ ਸਚਿਨ ਥਾਪਨ ਦੀ ਹੀ ਗੱਲ ਨੂੰ ਮੰਨ ਕੇ? ਕਿਉਂਕਿ ਬਹੁਤ ਵਾਰ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ, ਇੰਟੈਰੋਗੇਸ਼ਨ ਹੁੰਦੀ ਹੈ, ਤਾਂ ਬਹੁਤ ਵਾਰ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ, ਉਹ ਜਿਹੜੀ ਜਾਂਚ ਹੁੰਦੀ ਹੈ, ਇਨਵੈਸਟੀਗੇਸ਼ਨ ਹੁੰਦੀ ਹੈ, ਉਹਨੂੰ ਮਿਸਲੀਡ ਵੀ ਕਰਦੇ ਨੇ ਕਈ ਤਰ੍ਹਾਂ ਦੀਆਂ ਚੀਜ਼ਾਂ ਆਪਣੇ ਆਪ ਪੱਧਰ ਤੇ ਜੋੜ ਕੇ। ਹੁਣ ਇੱਕ ਕਲੇਮ ਕਰ ਰਿਹਾ ਜਿਹੜਾ ਬੰਦਾ ਪੁਲਿਸ ਨੇ ਫੜਿਆ, ਪਰ ਅੱਗੋਂ ਪੁਲਿਸ ਦੀ ਕੀ ਡਿਊਟੀ ਬਣਦੀ ਹੈ ਕਿ ਉਸ ਕਲੇਮ ਦੇ ਉੱਤੇ ਇਨਵੈਸਟੀਗੇਸ਼ਨ ਕਰਨਾ ਕਿ ਵਾਕਈ ਉਹਦਾ ਕਲੇਮ ਸੱਚ ਹੈ, ਜਾਂ ਫਿਰ ਉਹ ਜਿਹੜਾ ਬੰਦਾ ਇਸ ਵੇਲੇ ਸਾਡੇ ਵਿੱਚ ਹੈ ਨਹੀਂਗਾ, ਉਹਦੀ ਕਿਰਦਾਰ
ਖੁਦਕੁਸ਼ੀ ਤਾਂ ਨਹੀਂ ਕੀਤੀ ਜਾ ਰਹੀ ਕਿਤੇ ਇਹਨਾਂ ਚੀਜ਼ਾਂ ਦੇ ਨਾਲ ਲਿੰਕ ਕਰਕੇ। ਸੋ ਇਸ ਪੱਖੋਂ ਵੀ ਇਸ ਜਿਹੜੀ ਜਾਂਚ ਆ ਉਹਨੂੰ ਖੰਗਾਲਣਾ ਚਾਹੀਦਾ ਹੈ, ਉਹਨੂੰ ਉਹਦੇ ਤੇ ਗੱਲ ਹੋਣੀ ਚਾਹੀਦੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਗੋਲਡੀ ਬਰਾੜ ਜਿਹੜਾ ਕਿਸੇ ਨੇ ਦੇਖਿਆ ਨਹੀਂ, ਉਹਦੇ ਬਾਰੇ ਆਪਾਂ ਇਹ ਵੀ ਖਬਰਾਂ ਸੁਣੀਆਂ ਕਿ ਉਹਨੇ 2 ਵਾਰ ਜਿਹੜਾ ਇੱਕ ਸੋਸ਼ਲ ਮੀਡੀਆ ਤੇ ਹੀ ਇੱਕ ਵੈਬ ਚੈਨਲ ਚਲਾ ਰਹੇ ਨੇ ਪੱਤਰਕਾਰ, ਉਹਨਾਂ ਦੇ ਨਾਲ ਗੱਲਬਾਤ ਕੀਤੀ ਵੀਡੀਓ ਤੇ। ਫਿਰ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਆਈਆਂ ਸਾਹਮਣੇ, ਤਾਂ ਉਹਦਾ ਝਗੜਾ ਜਿਹੜਾ ਉਹ ਜ਼ਰੂਰ ਹੋਇਆ ਸੀ ਗੁਰਲਾਲ ਬਰਾੜ ਦੀ ਕੋਈ ਮਿਊਜ਼ਿਕ ਕੰਪਨੀ ਨੂੰ ਲੈ ਕੇ। ਤਾਂ ਉਸ ਤੋਂ ਬਾਅਦ ਗੁਰਲਾਲ ਬਰਾੜ ਦਾ ਕਤਲ ਹੋ ਗਿਆ ਤੇ ਇਹ ਫਿਰ ਇਸ ਮਾਮਲੇ ਦੇ ਵਿੱਚ ਦੋਸ਼ ਲੱਗਿਆ ਜਾਂ ਇਹ ਗੱਲਾਂ ਸਾਹਮਣੇ ਆਈਆਂ ਕਿ ਗੁਰਲਾਲ ਬਰਾੜ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਹੜਾ ਬੰਬੀਹਾ ਗੈਂਗ ਤੇ ਲਾਰੈਂਸ ਬਿਸ਼ਨੋਈ ਗੈਂਗ ਹੈ, ਉਹ ਇੱਕ ਦੂਜੇ ਨਾਲ ਰਾਈਵਲਰੀ ਬਦਲਾਖੋਰੀ ਰੱਖਦੇ ਸੀਗੇ। ਲੰਘੇ ਦਿਨੀਂ ਇੱਕ ਮਾਨ ਜੈਤੋ ਦਾ ਕਤਲ ਹੋਇਆ ਸੋਨੀਪਤ ਦੇ ਵਿੱਚ, ਤੁਹਾਨੂੰ ਯਾਦ ਹੋਣਾ। ਮਾਨ ਜੈਤੋ ਨੇ ਇੱਕ ਪੋਸਟ ਪਾਈ ਸੀ ਆਪਣੇ ਕਤਲ ਤੋਂ 3-4 ਦਿਨ ਪਹਿਲਾਂ। ਤੁਸੀਂ ਉਹ ਗੂਗਲ ਜਿਹੜਾ ਫੇਸਬੁੱਕ ਅਕਾਊਂਟ ਆ ਉਹ ਵੀ ਐਕਸੈਸ ਕਰ ਸਕਦੇ ਹੋ। ਉਹਨੇ ਇੱਕ ਪੋਸਟ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਜਿਹੜਾ ਗੁਰਲਾਲ ਬਰਾੜ ਆ ਉਹ ਮੈਂ ਮਾਰਿਆ ਤੇ ਗੋਲਡੀ ਬਰਾੜ ਮੇਰਾ ਹਾਲੇ ਤੱਕ ਕੱਖ ਨਹੀਂ ਵਿਗਾੜ ਸਕਿਆ ਤੇ ਇਹ ਬੰਦਾ ਜਿਹੜਾ ਵਾ ਉਹ ਐਵੇਂ ਫੁਕਰੀਆਂ ਮਾਰਨ ਜੋਗਾ ਹੈ। ਤੇ ਜਿਹੜਾ ਸੁੱਖਾ ਦੁਨੇਕੇ ਦਾ ਕਤਲ ਹੋਇਆ ਸੀ ਕੈਨੇਡਾ ਦੇ ਵਿੱਚ, ਉਸ ਬਾਬਤ ਵੀ ਉਹਨੇ ਕੋਈ ਟਿੱਪਣੀ ਕੀਤੀ ਸੀ ਗੋਲਡੀ ਬਰਾੜ ਨੂੰ ਜੋੜ ਕੇ। ਉਹ ਮੇਰੇ ਟਿੱਪਣੀ ਹਾਲੇ ਯਾਦ ਨਹੀਂ ਹੈ। ਤਾਂ ਉਸ ਤੋਂ ਤਕਰੀਬਨ 3 ਕੁ ਦਿਨਾਂ ਬਾਅਦ ਜਿਹੜਾ ਦੀਪਕ ਮਾਨ ਜੈਤੋ, ਮਾਫ਼ ਕਰਨਾ, ਮਾਨ ਜੈਤੋ ਦਾ ਕਤਲ ਸੋਨੀਪਤ ਦੇ ਵਿੱਚ ਹੋ ਜਾਂਦਾ। ਹਾਲਾਂਕਿ ਉਹ ਬੰਦਾ ਇਹ ਕਿਹਾ ਜਾਂਦਾ ਹੈ ਕਿ ਉਹ ਗੈਰ ਸਰਗਰਮ ਸੀਗਾ, ਉਹ ਕ੍ਰਾਈਮ ਦੀ ਦੁਨੀਆ ਦੇ ਵਿੱਚ ਸਰਗਰਮ ਨਹੀਂ ਸੀ, ਪਰ ਉਹਦਾ ਨਾਂ ਬੋਲਦਾ ਸੀ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਦੇ ਵਿੱਚ, ਗੁਰਲਾਲ ਬਰਾੜ ਕਤਲ ਮਾਮਲੇ ਦੇ ਵਿੱਚ ਤੇ ਇੱਕ ਹੋਰ ਮੋਹਾਲੀ ਦੇ ਵਿੱਚ ਹੀ ਇੱਕ ਜਿਮ ਟ੍ਰੇਨਰ ਆਈ ਥਿੰਕ ਕੋਈ ਇਸੇ ਤਰ੍ਹਾਂ ਦਾ ਕੋਈ ਬਾਉਂਸਰਾਂ ਦੀ ਜਿਹੜੀ ਇੰਡਸਟਰੀ ਆ ਉਹਦੇ ਨਾਲ ਜੁੜਿਆ ਕੋਈ ਬੰਦਾ ਸੀਗਾ ਜਿਹਦਾ ਕਤਲ ਦੇ ਮਾਮਲੇ ਦੇ ਵਿੱਚ ਉਹਦਾ ਨਾਮ ਬੋਲਦਾ ਸੀ। ਜਦੋਂ ਉਹਦੀ ਪੋਸਟ ਵਾਇਰਲ ਹੁੰਦੀ ਹੈ ਇਹ, ਉਸ ਤੋਂ ਤੀਜੇ ਚੌਥੇ ਦਿਨ ਹੀ ਉਹਦਾ ਕਤਲ ਬੜੀ ਬੇਰਹਿਮੀ ਦੇ ਨਾਲ ਉਹਦੇ ਇੱਟਾਂ ਮਾਰ ਕੇ, ਪਹਿਲਾਂ ਉਹਨੂੰ ਟੌਰਚਰ ਬਹੁਤ ਕੀਤਾ ਗਿਆ, ਸਿਰ 'ਚ ਇੱਟਾਂ ਮਾਰੀਆਂ ਗਈਆਂ, ਫਿਰ ਸਿਰ 'ਚ ਗੋਲੀਆਂ ਮਾਰੀਆਂ ਗਈਆਂ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਫਿਰ ਕਈ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਆਪਾਂ ਵਾਇਰਲ ਦੇਖੀਆਂ। ਸੋ ਇਹ ਚੱਲ ਰਿਹਾ ਵਰਤਾਰਾ, ਜਿਹੜੀਆਂ ਆਮ ਆਪਾਂ ਖਬਰਾਂ ਸਾਂਝੀਆਂ ਕਰਦੇ ਆ ਨਾ ਪੰਜਾਬ ਸਰਕਾਰ ਦੇ ਨਾਲ ਜੁੜੀਆਂ, ਰਾਜਨੀਤੀ ਦੇ ਨਾਲ ਜੁੜੀਆਂ, ਉਹਦੇ ਨਾਲ ਪੈਰਲਲ ਇਹ ਵੀ ਖਬਰਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ, ਪਰ ਕਈ ਵਾਰੀ ਆਪਣਾ ਧਿਆਨ ਨਹੀਂ ਜਾਂਦਾ। ਸੋ ਇਹ ਹੁਣ ਤੱਕ ਜਿਹੜੀ ਅਪਡੇਟ ਸੀਗੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ, ਤੇ ਉਸ ਹੁਣ ਜਿਹੜੀ ਗੱਲ ਸਚਿਨ ਥਾਪਣ ਕਹਿ ਰਿਹਾ ਵਾ ਕਿ ਉਹ ਸੱਚ ਹੈ ਕਿ ਉਹ ਝੂਠ ਹੈ, ਇਹਦਾ ਨਿਸਤਾਰਾ ਕਰਨਾ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਕੰਮ ਹੈ। ਤੇ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਅਪਡੇਟ ਟਰੱਕਿੰਗ ਸੈਗਮੈਂਟ ਦੀ ਵਾਰੀ ਹੈ ਤੇ ਇਸ ਸੈਗਮੈਂਟ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਖਾਸ ਤੇ ਤਾਜ਼ਾ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ। ਰਮਨ ਢਿੱਲੋਂ ਜੀ ਵਿਸ਼ੇਸ਼ ਤੌਰ ਤੇ ਜੁੜਦੇ ਨੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ। ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 ਤੇ ਪਹਿਲੇ ਹਿੱਸੇ ਦੇ ਵਿੱਚ ਜੇਕਰ ਤੁਸੀਂ ਜੁੜੋ ਤਾਂ ਬਹੁਤ ਵਧੀਆ ਹੋਊਗਾ, ਕਿਉਂਕਿ ਤੁਸੀਂ ਜਦੋਂ ਜੁੜਦੇ ਹੋ ਤਾਂ ਜਦੋਂ ਹੋਰ ਕਾਲਰਸ ਵੀ ਜੁੜਦੇ ਨੇ ਤਾਂ ਸਾਰਿਆਂ ਦੇ ਸਵਾਲਾਂ ਦੇ ਜਿਹੜੇ ਜਵਾਬ ਨੂੰ ਦਿੱਤੇ ਜਾਂਦੇ ਨੇ, ਸਾਰਿਆਂ ਦੇ ਸਵਾਲਾਂ ਨੂੰ ਐਡਰੈਸ ਕਰਨ ਦਾ ਮੌਕਾ ਮਿਲ ਜਾਂਦਾ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸਤਿ ਸ਼੍ਰੀ ਅਕਾਲ।